नादरीन अपनी छत अपना घर स्कीम अलहमदुलिल्लाह ना सिर्फ पंजाब पाकिस्तान का बल्कि दुनिया का एक बहुत बड़ा प्रोग्राम है। तो इस प्रोग्राम की जी सब तो इंपॉर्टेंट गल है कि ये सूद नहीं शामिल, कार नहीं है, हर कार एक स्टोरी है, बिल्कुल हर कार एक इमोशन है। ਜਿਹੜਾ ਕੀਤਾ ਹੈ मेरा ख्याल है कि मेरे जैसे कई लोग इतों मुस्तफीद हो गए उन्होंने। ठीक है 2024 अप्लाई किया सी, किसी ने बताया कि यहाँ पे अप्लाई करें अपना घर अपनी छत के, मरियम नवाज के हवाले से। अच्छा माशाल्लाह तुसी आप भी ब्यूटिशियन हो, कार किड्डा को खूबसूरत बनाने दा सोचिया कार माशाल्लाह अच्छा बनावांगे इंशाल्लाह। लोगों के की तासुरात ने 15 लाख तो मुतमिन नहीं। कुछ लोग शिकवा भी कर देना आके कि 15 लाख बहुत कम है। ਹੱਸਦਾ ਵਸਦਾ ਰਵੇ ਸੋਨਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਆ ਜ਼ਿਸ਼ਾਨ ਚੌਧਰੀ। ਨਾਦਰੀਨ ਆਪਣੀ ਛੱਤ ਆਪਣਾ ਘਰ ਸਕੀਮ ਤੁਸੀਂ ਇਹਦੇ ਬਾਰੇ ਜ਼ਰੂਰ ਸੁਣਿਆ ਹੋਵੇਗਾ ਔਰ ਅੱਜ ਜਿਸ ਜਗ੍ਹਾ ਅਸੀਂ ਮੌਜੂਦ ਹਾਂ ਇਸੇ ਸਕੀਮ ਤੋਂ ਕੁਝ ਲੋਕਾਂ ਨੇ ਫਾਇਦਾ ਚੁੱਕ ਕੇ ਆਪਣਾ ਘਰ ਬਣਾ ਲਿਆ ਔਰ ਕੁਝ ਲੋਕ ਬਣਾ ਰਹੇ ਨੇ ਔਰ ਅੱਜ ਲੋਕ ਰਾਜ ਵਿੱਚ ਸਾਡੇ ਨਾਲ ਮੌਜੂਦ ਹੋਣਗੇ ਡੀਜੀ ਫਾਟਾ ਸਿਕੰਦਰ ਜ਼ਿਸ਼ਾਨ ਸਾਹਿਬ ਵੀ ਜਿਹੜੇ ਇਸ ਸਾਰੇ ਮਨਸੂਬੇ ਨੂੰ ਦੇਖ ਰਹੇ ਨੇ ਔਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਲੋਕਾਂ ਦੇ ਕੀ ਤਾਸੁਰਾਤ ਨੇ ਔਰ ਕਰਜ਼ ਕਿਸ ਤਰ੍ਹਾਂ ਮਿਲਦਾ ਹੈ। ਇਸ ਤੋਂ ਇਲਾਵਾ ਅਖੂਵਤ ਵਾਲਿਆਂ ਨਾਲ ਵੀ ਅਸੀਂ ਗੱਲ ਕਰਾਂਗੇ ਔਰ ਤੁਹਾਨੂੰ ਪੂਰਾ ਜਿਹੜਾ ਪ੍ਰੋਸੀਜਰ ਹੈ ਉਹ ਅਸੀਂ ਦਿਖਾਵਾਂਗੇ ਕਿ ਕਿਵੇਂ ਲੋਕ ਅਪਲਾਈ ਕਰ ਸਕਦੇ ਨੇ, ਕਿਵੇਂ ਇਹਦੇ ਤੋਂ ਫਾਇਦਾ ਚੁੱਕ ਸਕਦੇ ਨੇ, ਹਾਲੇ ਤੱਕ ਕਿੰਨੇ ਘਰ ਬਣ ਚੁੱਕੇ ਨੇ ਔਰ ਕਿੰਨੇ ਮਜ਼ੀਦ ਬਣਨੇ ਨੇ। ਡੀਜੀ ਸਾਹਿਬ ਨਾਲ ਵੀ ਗੱਲ ਕਰਾਂਗੇ ਔਰ ਮਜ਼ੀਦ ਤੁਹਾਨੂੰ ਦੱਸਾਂਗੇ ਕਿ ਇਹ ਕਰਜ਼ਾ ਤੁਹਾਡੇ ਵਾਸਤੇ ਕਿੰਨਾ ਫਾਇਦੇਮੰਦ ਹੋ ਸਕਦਾ ਹੈ। अस्सलाम वालेकुम भाई साहब, पहले तो दसो ਤੁਹਾਡੀ ਤਬੀਅਤ ਸੇ ਠੀਕ ਹੈ? ਅਲਹਮਦੁਲਿल्लाह जी थैंक ਅੱਛਾ ਖਾਜਾ ਸਾਹਿਬ ਸਭ ਤੋਂ ਪਹਿਲੇ ਮੈਂ ਤੁਹਾਡੇ ਕੋਲੇ ਪੁੱਛਣਾ ਚਾਹਾਂਗਾ ਕਿ 1,05,000 ਤੋਂ ਜ਼ਿਆਦਾ ਘਰ ਬਣ ਚੁੱਕੇ ਨੇ ਤਕਰੀਬਨ ਔਰ ਇੱਕ ਕਿੱਡਾ ਵੱਡਾ ਮਨਸੂਬਾ ਹੈ ਔਰ ਇਹਦੇ ਵਿੱਚ ਅੱਗੇ ਕਿੰਨੇ ਕੁ ਘਰ ਬਣਨੇ ਨੇ ਮਜ਼ੀਦ। बिस्मिल्लाहिर्रहमानिर्रहीम जी अल्हम्दुलिल्लाह ना सिर्फ पंजाब पाकिस्तान का बल्कि दुनिया का एक बहुत बड़ा प्रोग्राम है। दुनिया हाउसिंग एक कॉन्सैप्ट है अफोर्डेबल हाउसिंग का, लो इनकम हाउसिंग का। हाउसिंग के मसाइल जिमें जिमें सादी आबादी बढ़ी है दुनिया की, जिमें जिमें अर्बनाइजेशन बढ़ी है, शहरी आबादी बढ़ी है खासकर, तो हाउसिंग के मसाइल जोड़े ने बहुत बढ़ते जा रहे हैं। तो पाकिस्तान तो पता एक ऐसा मुल्क है जिते क्लाइमेट चेंज के इफेक्ट्स भी बहुत ज़्यादा ने असी वेख रहे हैं किमें गर्मी की शिद्दत बढ़ती जा रही है वगैरह वगैरह। तो यदी वजह तो फिर हाउसिंग के मसाइल भी मैनीफोल्ड हैं। तो अपनी छत अपना घर प्रोग्राम जो आया है तो इनिशियली ना चीफ मिनिस्टर साहिबा नूं इन्ना अंदाज़ा सी, ना गवर्नमेंट नूं, ना सानूं इन्ना अंदाज़ा सी कि इहदा इन्ना ओवरवेलमिंग रिस्पॉन्स आएगा। तो अलहमदुलिल्लाह साढ़े टारगेट्स पहले साल ही रिवाइज होंदे होंदे वो पहले स्टार्ट होए तो 17,500 असी कर्जे बनने सन एक साल च, फिर वो रिवाइज होकर 70,000 होया, फिर 1 लाख होया, हुण 1,60,000 हो गया अलहमदुलिल्लाह। तो हुण जून एंड हो गया 2026 का, असी 1,75,000 साडा टारगेट से असी अचीव किया। तो इंशाअल्लाह बाय द एंड ऑफ गवर्नमेंट असी 5 लाख कर्जियां का टारगेट जोड़ा वो पूरा करना है इंशाअल्लाह। अच्छा सर मैं देख रहा था कि 24 ਲੱਖ ਤੋਂ ਜ਼ਿਆਦਾ ਦਰਖਾਸਤਾਂ ਆ ਚੁੱਕੀਆਂ ਨੇ ਤੁਹਾਡੇ ਕੋਲ। ਇੱਕ ਤਾਂ ਮੈਨੂੰ ਇਹ ਦੱਸੋ ਸਰ ਕਿ ਤਰੀਕੇਕਾਰ ਕਿਵੇਂ ਹੁੰਦਾ ਹੈ ਕਿ ਮੁੰਤਖਬ ਜਿਹੜੇ ਲੋਕ ਹੁੰਦੇ ਨੇ ਉਹ ਕਿਸ ਤਰ੍ਹਾਂ ਹੁੰਦੇ ਨੇ ਔਰ ਜਿਹੜੇ ਪਿੱਛੇ ਬਚ ਜਾਣਗੇ हुकूमत ਉਹਨਾਂ ਨੂੰ ਕਿਸ ਤਰ੍ਹਾਂ ਕਵਰ ਕਰੇਗੀ ਅੱਗੇ? देखो जी इस तरह है कि चूँकि पूरे पंजाब ਲਈ ਸਾਡਾ पोर्टल अवेलेबल है, ऑनलाइन है, ओपन है, तो यह एक कंटिन्यूस सिलसिला चल रहा है। ਇਹਦਾ ਪ੍ਰੋਸੈਸ ਹੈ ਕਿ ਜਦੋਂ ਵੀ ਕੋਈ ਐਪਲੀਕੈਂਟ ਅਪਲਾਈ ਕਰਦਾ ਉਹਦੀ ਜਿਹੜੀ ਦਰਖਾਸਤ ਹੈ ਉਹ ਸਕਰੂਟਨੀ ਲਈ ਫਿਰ ਫੀਲਡ ਵਿੱਚ ਦੇ ਦਿੱਤੀ ਜਾਂਦੀ ਹੈ। ਤੇ ਸਾਡੇ ਜਿਹੜੇ ਮਹਿਕਮੇ ਫੀਲਡ 'ਚ ਆਪਰੇਟ ਕਰ ਰਹੇ ਨੇ ਉਹ ਸਕਰੂਟਨੀ ਕਰਦੇ ਨੇ ਉਹਦੀ ਡਾਕੂਮੈਂਟਸ ਦੀ ਵੀ ਤੇ ਉਹਦੀ ਆਪਣੀ ਵੀ ਜ਼ਮੀਨ ਦੀ ਜਾਂਚ ਪੜਤਾਲ। ਉਸ ਤੋਂ ਬਾਅਦ ਫਿਰ ਜਦੋਂ ਕਰਜ਼ਾ ਅਪਰੂਵ ਹੋ ਜਾਂਦਾ ਤੇ ਉਹ ਪ੍ਰੋਸੈਸ ਵਿੱਚ ਆਉਂਦਾ ਤੇ 2 ਇੰਸਟਾਲਮੈਂਟਸ ਵਿੱਚ ਜਾਂ 2 ਕਿਸ਼ਤਾਂ ਵਿੱਚ ਉਹਨੂੰ ਕਰਜ਼ਾ ਦਿੱਤਾ ਜਾਂਦਾ। ਤੇ ਜਿਹੜੇ ਲੋਕ ਰਹਿ ਜਾਂਦੇ ਨੇ ਫੋਰ ਇੰਸਟੈਂਸ ਅਜੇ ਵੀ ਸਾਡਾ ਜਿਹੜਾ ਤੁਸੀਂ ਕਹਿ ਲਓ ਸਕਰੂਟਨੀ ਤੋਂ ਬਾਅਦ ਜਿਹੜਾ ਸਕਸੈਸ ਰੇਟ ਹੈ ਉਹ ਤਕਰੀਬਨ 18-20-22% ਹੈ। ਕਿਉਂਕਿ ਬਹੁਤ ਸੇ ਜਿਹੜੇ ਲੋਕ ਨੇ ਉਹ ਇਨੀਸ਼ੀਅਲ ਜਿਹੜਾ ਸਕਰੂਟਨੀ ਦਾ ਮਰਹਲਾ ਹੁੰਦਾ ਉਹਦੇ 'ਚ ਨਿਕਲ ਜਾਂਦੇ ਨੇ, ਜਿਹਦੇ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਹੈ, ID ਕਾਰਡ ਦੀ ਵੈਰੀਫਿਕੇਸ਼ਨ ਹੈ, ਹੋਰ ਇਸ ਤਰ੍ਹਾਂ ਦੇ ਮਾਮਲਾਤ ਨੇ। ਤੇ ਜਿਹੜੇ ਲੋਕ ਨਹੀਂ ਐਲੀਜੀਬਲ ਹੁੰਦੇ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਕਿ ਤੁਸੀਂ ਆਪਣੀ ਐਲੀਜੀਬਿਲਿਟੀ ਪੂਰੀ ਕਰੋ ਤੇ ਤੁਸੀਂ ਇਹਦੇ 'ਚ ਸ਼ਾਮਿਲ ਹੋ ਸਕਦੇ ਹੋ। ਇਸ ਵੇਲੇ ਸਾਡੇ ਕੋਲ ਤਕਰੀਬਨ 2.3-2.4 ਮਿਲੀਅਨ ਸਾਡੇ ਰਜਿਸਟਰਡ ਯੂਜ਼ਰਸ ਨੇ। ਸਹੀ। ਤੇ ਜਿਹੜੀ ਸਬਮਿਟਡ ਐਪਲੀਕੇਸ਼ਨਸ ਨੇ ਸਾਡੀਆਂ ਉਹ 12 ਲੱਖ ਤੋਂ ਤਜਾਵਜ਼ ਕਰ ਗਈਆਂ। ਅੱਛਾ ਸਰ ਜਿਹੜੇ ਪਿੱਛੇ ਲੋਕ ਚੁੱਕੇ ਇੰਨੀਆਂ ਜ਼ਿਆਦਾ ਦਰਖਾਸਤਾਂ ਆ ਗਈਆਂ ਨੇ ਉਹ ਵੈਸੇ ਉਮੀਦ ਰੱਖਣ ਕਿ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਦੌਰ 'ਚ ਜਾ ਕੇ ਉਹਨਾਂ ਦੀ ਵੀ ਵਾਰੀ ਆ ਜਾਏਗੀ? ਦੇਖੀ ਜੀ ਇਨਸ਼ਾਅੱਲਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਗਵਰਨਮੈਂਟ ਦਾ ਪ੍ਰੋਗਰਾਮ
ਵੱਧਦਾ ਵੀ ਜਾ ਰਿਹਾ ਹੈ ਸਾਡਾ ਨੰਬਰ, ਸਾਡੇ ਟਾਰਗੇਟਸ ਵੀ ਵੱਧਦੇ ਜਾ ਰਹੇ ਨੇ ਤੇ ਅਲਹਮਦੁਲਿਲਾ ਪ੍ਰੋਗਰਾਮ ਦੀ ਮਕਬੂਲੀਅਤ ਜਿਹੜੀ ਹੈ ਉਹਦੇ 'ਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਤੇ ਅਸੀਂ ਚੂੰਕਿ ਉਹਨੇ ਗਲੋਬਲੀ ਵੀ ਪ੍ਰੋਗਰਾਮ ਨੂੰ ਰਿਪਰੈਜ਼ੈਂਟ ਕਰਕੇ ਆਏ ਹਾਂ ਵਰਲਡ ਅਰਬਨ ਫੋਰਮ 13 ਬਾਕੂ ਵਿੱਚ ਮਈ 2026 'ਚ ਤੇ ਇਨਸ਼ਾਅੱਲਾ ਸਾਨੂੰ ਉਮੀਦ ਹੈ ਜਿਵੇਂ ਜਿਵੇਂ ਪ੍ਰੋਗਰਾਮ ਦਾ ਕੈਨਵਸ ਵਧੇਗਾ ਤੇ ਉਮੀਦ ਹੈ ਜਿੰਨੇ ਵੀ ਐਪਲੀਕੈਂਟਸ ਨੇ ਅਸੀਂ ਉਹਨਾਂ ਨੂੰ ਮੈਕਸਿਮਮ ਅਕੋਮੋਡੇਟ ਕਰ ਸਕਾਂਗੇ ਕਿਉਂਕਿ ਹਾਊਸਿੰਗ ਦੇ ਮਸਾਇਲ ਇਹੋ ਜਿਹੇ ਨੇ ਕਿ ਪੰਜਾਬ ਵਿੱਚ ਤੁਹਾਨੂੰ ਕਮ ਅਜ਼ ਕਮ 50-52 ਲੱਖ ਹਾਊਸਿੰਗ ਯੂਨਿਟਸ ਦੀ ਕਮੀ ਹੈ ਬਿਲਕੁਲ ਠੀਕ ਹੈ ਇਨ ਟਰਮਸ ਆਫ ਇੰਟਰਨੈਸ਼ਨਲ ਸਟੈਂਡਰਡਸ ਤੇ ਅਸੀਂ ਇਹ ਤੇ ਨਹੀਂ ਕਹਿ ਸਕਦੇ ਕਿ ਅਸੀਂ ਸਾਰਿਆਂ ਦੇ ਮਸਾਇਲ ਹੱਲ ਕਰ ਲਾਂਗੇ ਪਰ ਚੂੰਕਿ ਇਹ ਪਹਿਲੀ ਵਾਰ ਐਸਾ ਹੋਇਆ ਕਿ ਐਸਾ ਕਦਮ ਜਿਹੜਾ ਹੈ ਉਹ ਰਾਈਟ ਡਾਇਰੈਕਸ਼ਨ 'ਚ ਚੁੱਕਿਆ ਗਿਆ ਹੈ ਤੇ ਐਡੇ ਵੱਡੇ ਲੈਵਲ 'ਤੇ ਇਹਨੂੰ ਆਪਰੇਟ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਮਸਾਇਲ ਨੂੰ ਹੱਲ ਕੀਤਾ ਜਾ ਰਿਹਾ ਹੈ। ਅੱਛਾ ਸਰ, ਪਿਛਲੀਆਂ ਹਕੂਮਤਾਂ ਨੇ ਵੀ ਦਾਅਵੇ ਕੀਤੇ ਸਨ ਘਰ ਬਣਾਉਣ ਦੇ, ਲੇਕਿਨ ਤੁਸੀਂ ਜਿਹੜਾ ਕੰਮ ਕੀਤਾ ਮਾਸ਼ਾਅੱਲਾ ਪੂਰੀ ਦੁਨੀਆ 'ਚ ਤੁਹਾਡੀ ਤਾਰੀਫਾਂ ਹੋ ਰਹੀਆਂ ਨੇ ਇਸ ਕੰਮ ਦੀਆਂ ਔਰ ਪਿਛਲੇ ਦਿਨਾਂ 'ਚ ਜਿਹੜਾ ਹੈ ਵਰਲਡ ਬੈਂਕ ਦੀ ਤਰਫੋਂ ਵੀ ਤੁਹਾਨੂੰ ਕਿਹਾ ਗਿਆ ਕਿ ਸ਼ਰਾਕਤਦਾਰੀ ਕਰਨੀ, ਇਹਦੇ ਹਵਾਲੇ ਨਾਲ ਵੀ ਕੁਝ ਦੱਸੋ ਸਾਨੂੰ। ਸਰ ਇਸ ਤਰ੍ਹਾਂ ਕਿ ਚੂੰਕਿ ਡਿਫਰੈਂਟ ਤਰ੍ਹਾਂ ਦੇ ਹਾਊਸਿੰਗ ਮਾਡਲਸ ਆਉਂਦੇ ਨੇ ਜਿਹੜੀਆਂ ਵੀ ਹਕੂਮਤਾਂ ਆਉਂਦੀਆਂ ਰਹੀਆਂ ਉਹ ਮੁxtਲਿਫ ਤਜਰਬੇ ਕਰਦੇ ਰਹੇ ਪਰ ਇਹ ਜਿਹੜਾ ਕਰਜ਼ਾ ਦੇਣ ਵਾਲਾ ਕੰਮ ਹੈ ਹਾਊਸਿੰਗ ਲੋਨ ਦੇਣ ਵਾਲਾ ਕੰਮ ਹੈ ਇਹ ਆਪਣੀ ਨੌਈਅਤ ਦਾ ਬੜਾ ਯੂਨੀਕ ਪ੍ਰੋਗਰਾਮ ਹੈ ਤੇ ਇਹਦੀ ਕਾਮਯਾਬੀ ਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਜਿਹੜੇ ਸਾਡੇ ਉਹ ਇਦਾਰੇ ਨੇ ਜਿਹੜੇ ਕਰਜ਼ੇ ਦਿੰਦੇ ਨੇ ਜਾਂ ਕਮਰਸ਼ੀਅਲ ਬੈਂਕਿੰਗ ਲੋਨਸ ਨੇ ਉਹਨਾਂ ਦੀਆਂ ਕੰਡੀਸ਼ਨਸ ਇੰਨੀਆਂ ਸਟ੍ਰਿੰਜੈਂਟ ਹੁੰਦੀਆਂ ਕਿ ਆਮ ਬੰਦਾ ਲੈ ਨਹੀਂ ਸਕਦਾ ਤੇ ਇਸ ਪ੍ਰੋਗਰਾਮ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਇਹਦੇ 'ਚ ਸੂਦ ਨਹੀਂ ਸ਼ਾਮਿਲ, ਬਿਲਾ ਸੂਦ ਕਰਜ਼ੇ, ਫਲੈਟ ਤੁਹਾਡੀ ਇੰਸਟਾਲਮੈਂਟ ਹੈ 14,000 ਰੁਪਏ ਤੁਸੀਂ 9 ਸਾਲ ਤੱਕ ਦੇਣੀ। ਤੀਜੀ ਚੀਜ਼ ਹੈ ਕਿ ਤੁਹਾਡੀ ਰਹਿਨ ਨਹੀਂ ਰੱਖੀ ਜਾਂਦੀ, ਪ੍ਰਾਪਰਟੀ ਪਲੈਜ ਨਹੀਂ ਕੀਤੀ ਜਾਂਦੀ, ਠੀਕ ਹੈ, ਸਿਰਫ ਉਹਨੂੰ ਰੈਵਨਿਊ ਰਿਕਾਰਡ ਵਿੱਚ ਲੀਨ ਮਾਰਕ ਕਰ ਦਿੱਤਾ ਜਾਂਦਾ ਕਿ ਜੀ ਇਹਦੇ ਐਸ ਪ੍ਰਾਪਰਟੀ ਅਗੇਂਸਟ ਕਰਜ਼ਾ ਨਿਕਲਿਆ ਹੋਇਆ ਤੇ ਇਹਨੂੰ ਵੇਚਿਆ ਨਾ ਜਾਏ। ਇਹ ਉਹ ਫੈਸਿਲਿਟੀਜ਼ ਜਾਂ ਉਹ ਫੀਚਰਸ ਨੇ ਜਿਹਨੂੰ ਇਸ ਪ੍ਰੋਗਰਾਮ ਨੇ ਬਹੁਤ ਜ਼ਿਆਦਾ ਤਕਵੀਅਤ ਦਿੱਤੀ ਹੈ। ਅੱਛਾ ਖਾਜਾ ਸਾਹਿਬ, ਸਾਡੇ ਪਾਕਿਸਤਾਨੀ ਆਵਾਮ ਦੇ ਨਾਲ ਇੱਕ ਇਹ ਹੁੰਦਾ ਹੈ ਕਿ ਜਦੋਂ ਕੋਈ ਸਰਕਾਰੀ ਤਾਮੀਰਾਤ ਹੁੰਦੀਆਂ ਨੇ, ਕਿਤੇ ਸੜਕ ਬਣਦੀ ਹੈ ਜਾਂ ਕਿਤੇ ਮਕਾਨ ਬਣਦਾ ਹੈ ਤੇ ਕੁਝ ਲੋਕ ਇਹ ਕਹਿੰਦੇ ਨੇ ਕਿ ਸਰਕਾਰੀ ਕੰਮ ਜਿੱਥੇ ਹੁੰਦਾ ਨਾ ਉੱਥੇ 99 ਦਾ ਮਸਾਲਾ ਲੱਗਦਾ ਤੇ ਲੇਕਿਨ ਇਹ ਚੂੰਕਿ ਜ਼ਰਾ ਮੁਨਫਰਿਦ ਕੰਮ ਹੈ ਕਿ ਲੋਕਾਂ ਨੂੰ ਬਕਾਇਦਾ ਖੁਦ ਪੈਸੇ ਦਿੱਤੇ ਜਾ ਰਹੇ ਨੇ, ਉਹ ਆਪਣਾ ਘਰ ਖੁਦ ਬਣਾਵਣਗੇ, ਤਾਮੀਰ ਵੀ ਖੁਦ ਕਰਨਗੇ। ਮੈਂ ਪੁੱਛਣਾ ਇਹ ਚਾਹ ਰਿਹਾ ਕਿ ਮੈਨੂੰ ਥੋੜਾ ਇਹ ਦੱਸੋ ਕਿ ਜਦੋਂ ਸ਼ੁਰੂ ਕਰਦੇ ਨੇ ਮਕਾਨ ਉਸ ਤੋਂ ਬਾਅਦ ਉਹਨਾਂ ਦੀ ਕਿਸ਼ਤ ਕਿਦੋਂ ਸ਼ੁਰੂ ਹੁੰਦੀ? ਵੇਖੋ ਜੀ, ਪਹਿਲੀ ਮੈਂ ਇੱਕ ਤੁਹਾਨੂੰ ਅਰਜ਼ ਕਰਾਂ, ਇੱਕ ਅਗੇਨ ਪ੍ਰੋਗਰਾਮ ਦੀ ਕਾਮਯਾਬੀ ਜਾਂ ਪ੍ਰੋਗਰਾਮ ਨੂੰ ਜਿਹੜੀ ਇੰਨੀ ਤਕਵੀਅਤ ਮਿਲੀ ਹੈ ਉਹਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਜਿਹੜਾ ਸ਼ਫਾਫੀਅਤ ਦਾ ਐਲੀਮੈਂਟ ਹੈ ਇਹਦੇ ਵਿੱਚ ਉਹ ਬੜਾ ਇੰਪੋਰਟੈਂਟ ਹੈ। ਇੱਕ ਤੇ ਸਾਡੇ ਜਿੰਨੇ ਪ੍ਰੋਸੀਜਰਸ ਨੇ ਉਹ ਐਂਡ ਟੂ ਐਂਡ ਸਾਰੇ ਟੈਕਨੋਲੋਜੀ ਬੇਸਡ ਪ੍ਰੋਸੀਜਰਸ ਨੇ, ਠੀਕ ਹੈ। ਸਾਡੇ ਟੈਕਨੋਲੋਜੀ ਪਾਰਟਨਰ ਹੈ PITB, ਆਨਲਾਈਨ ਪੋਰਟਲ ਹੈ। ਅਸੀਂ 12 ਦਫਾ ਕਹਿ ਚੁੱਕੇ ਹਾਂ ਕਿ ਜੀ ਨਾ ਕੋਈ ਦਰਖਾਸਤ ਜਮ੍ਹਾਂ ਕਰਾਉਣ ਦੇ ਪੈਸੇ ਨੇ, ਨਾ ਕੋਈ ਹੋਰ ਮਹਿਕਮਾ ਜਾਤੀ ਅਖਰਾਜਾਤ ਨੇ, ਕਿਸੇ ਵੀ ਕੋਈ ਹਿਡਨ ਚਾਰजेस ਨਹੀਂ, ਨਾ ਬੈਂਕ ਦੇ, ਨਾ ਮਾਈਕਰੋ ਫਾਈਨੈਂਸ ਇੰਸਟੀਟਿਊਸ਼ਨਸ ਦੇ ਕੋਈ ਵੀ ਹਿਡਨ ਚਾਰजेस ਨਹੀਂ। ਤੁਹਾਨੂੰ ਦੱਸਿਆ ਜਾਂਦਾ ਕਿ ਵੀ ਤੁਹਾਡੀ 14,000 ਕਿਸ਼ਤ ਹੈ, ਤੁਸੀਂ 14,000 ਹੀ ਦੇਣੀ, ਠੀਕ ਹੈ। ਫਰਜ਼ ਕਰੋ ਅਗਰ ਕਿਸ਼ਤ ਵਗੈਰਾ ਲੇਟ ਹੁੰਦੀ ਹੈ, ਕੋਈ ਜੁਰਮਾਨਾ ਜਾਂ ਐਸੀ ਕੋਈ ਸੂਰਤ ਹਾਲ ਤਾਂ ਨਹੀਂ ਹੁੰਦੀ? ਤੇ ਹੈ ਐਸੀ ਕੋਈ ਸੂਰਤ ਹਾਲ ਨਹੀਂ, ਨੰਬਰ 1। ਨੰਬਰ 2, ਤੁਹਾਨੂੰ ਇਹ ਜਾਣ ਕੇ ਹੈਰਤ ਅੰਗੇਜ਼ ਖੁਸ਼ੀ ਹੋਏਗੀ ਕਿ 1.5 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਅਲਹਮਦੁਲਿਲਾ ਤੇ ਸਾਡੀ ਰਿਕਵਰੀ ਅਲਹਮਦੁਲਿਲਾ 99.9%। ਜ਼ਬਰਦਸਤ। ਉਹਦੀ ਵਜ੍ਹਾ ਹੀ ਸਿਰਫ ਹੈ ਕਿ ਅਸੀਂ ਜਿਹੜਾ ਸਕਰੂਟਨੀ ਦਾ ਪ੍ਰੋਸੈਸ, ਸਾਡੇ ਤੇ ਬੜਾ ਪਹਿਲੇ ਕ੍ਰਿਟਿਸਿਜ਼ਮ ਆਇਆ ਕਿ ਜੀ ਤੁਹਾਨੂੰ 100 ਦਰਖਾਸਤਾਂ ਆਉਂਦੀਆਂ, ਤੁਸੀਂ 15 ਪਾਸ ਕਰ ਦਿਓ, 85 ਰਿਜੈਕਟ ਕਰ ਦਿੰਦੇ ਹੋ। ਉਹਦੀ ਵਜ੍ਹਾ ਹੀ ਹੈ ਕਿ ਅਸੀਂ ਇਹਨੂੰ ਜਿਹੜੀ ਬੈਂਕੇਬਿਲਿਟੀ ਹੁੰਦੀ ਹੈ ਇੱਕ ਬੋਰੋਅਰ ਦੀ, ਉਹਨੂੰ ਇਸਟੈਬਲਿਸ਼ ਕਰਨਾ ਬੜਾ ਜ਼ਰੂਰੀ ਹੈ ਕਿ ਬੰਦਾ ਕਰਜ਼ਾ ਲੈ ਰਿਹਾ ਹੈ ਤੇ ਉਹ ਮਕਾਨ ਤੇ ਕਰਜ਼ਾ ਲਾ ਰਿਹਾ ਕਿ ਨਹੀਂ ਲਾ ਰਿਹਾ। ਹੁਣ ਇੱਕ ਤੇ ਪ੍ਰੋਸੈਸਿਸ ਦੀ ਸ਼ਫਾਫੀਅਤ, ਠੀਕ ਹੈ। ਦੂਜੀ ਜਿਹੜੀ ਚੀਜ਼ ਹੈ, ਜਦੋਂ ਸਾਡੀਆਂ ਟੀਮਸ ਆਉਂਦੀਆਂ ਉਹ ਆ ਕੇ ਵੇਖਦੀਆਂ ਬਈ ਇਸ ਪਲਾਟ ਤੇ ਘਰ ਬਣਨਾ, ਉਹਨੂੰ ਉਹ ਜੀਓ ਟੈਗ ਕਰ ਦਿੰਦੀਆਂ। ਜਦੋਂ ਸਟਾਰਟ ਹੁੰਦੀ ਹੈ ਕੰਸਟਰਕਸ਼ਨ, ਠੀਕ ਹੈ, ਜਦੋਂ ਤੱਕਰ ਜਦੋਂ ਉਹ ਨੀਹਾਂ ਪਾ ਲੈਂਦਾ ਤੇ ਉਹਨੂੰ ਪਹਿਲੀ ਕਿਸ਼ਤ ਮਿਲਦੀ ਹੈ, ਠੀਕ ਹੈ। ਤੇ ਜਦੋਂ ਲੈਂਟਰ ਪਾਉਂਦਾ ਫਿਰ ਉਹਨੂੰ ਦੂਜੀ ਕਿਸ਼ਤ ਮਿਲਦੀ ਠੀਕ ਹੈ। ਹੈ। ਇਹ ਚੈੱਕ ਤਾਂ ਰੱਖੇ ਗਏ ਨੇ ਕਿ ਅਸੀਂ ਇਹ ਇਨਸ਼ੋਰ ਕਰੀਏ ਕਿ ਬਈ ਘਰ ਬਣਾਉਣ ਲਈ ਕਰਜ਼ਾ ਘਰ ਬਣਾਉਣ ਤੇ ਲੱਗ ਰਿਹਾ ਤੇ ਉੱਥੇ ਥਾਂ ਤੇ ਲੱਗ ਰਿਹਾ ਜਿੱਥੇ ਘਰ ਬਣਾ ਰਹੇ। ਬਿਲਕੁਲ ਠੀਕ ਹੈ। ਸਾਡੇ ਕੋਲ ਇਨੀਸ਼ੀਅਲੀ ਐਸੇ ਬਹੁਤ ਐਪਲੀਕੈਂਟਸ ਆਏ ਜਿਨ੍ਹਾਂ ਨੇ ਕਿਹਾ ਜੀ ਸਰਕਾਰ ਦਾ ਪੈਸਾ ਲੈ ਲਾਂਗੇ, ਲਾਈਏ ਨਾ ਲਾਈਏ ਕਿਹੜਾ ਰੌਲਾ। ਪਰ ਉਹ ਸਾਡੀ ਜ਼ਿੰਮੇਵਾਰੀ ਸੀ ਐਜ਼ ਅ ਡਿਪਾਰਟਮੈਂਟ, ਐਜ਼ ਐਨ ਐਗਜ਼ੀਕਿਊਟਿੰਗ ਏਜੰਸੀ ਕਿ ਅਸੀਂ ਇਹ ਇਨਸ਼ੋਰ ਕਰੀਏ ਕਿ ਜਿਹੜੇ ਮਕਸਦ ਲਈ ਸਰਕਾਰ ਦੇ ਰਹੀ ਹੈ ਕਰਜ਼ਾ
ਉਸੇ ਮਕਸਦ ਲਈ ਇਸਤੇਮਾਲ ਹੋ। ਅੱਛਾ ਸਰ, ਇਹ ਵੈਸੇ ਜਿਹੜੀ ਕਿਸ਼ਤ ਸ਼ੁਰੂ ਹੁੰਦੀ ਹੈ ਬੰਦੇ ਵਾਸਤੇ, ਇਹ ਜਦੋਂ ਆਪਣਾ ਮਕਾਨ ਬਣਾ ਕੇ ਸ਼ਿਫਟ ਹੋ ਜਾਂਦਾ ਉਸ ਤੋਂ ਮੇਰੇ ਹਾਲ 3 ਮਹੀਨੇ ਬਾਅਦ ਹੈ? ਸਰ ਇਹਦਾ ਇਹ ਕਿ ਤੁਹਾਡਾ 3 ਮਹੀਨੇ ਗ੍ਰੇਸ ਪੀਰੀਅਡ ਹੈ। ਠੀਕ ਹੈ। ਤੁਸੀਂ ਜਦੋਂ ਕਰਜ਼ਾ ਤੁਹਾਡਾ ਅਪਰੂਵ ਹੋ ਜਾਂਦਾ 3 ਮਹੀਨੇ ਤੁਸੀਂ ਕੋਈ ਕਿਸ਼ਤ ਨਹੀਂ ਦੇਣੀ। 3 ਮਹੀਨੇ ਬਾਅਦ ਤੁਸੀਂ ਕਿਸ਼ਤ ਸ਼ੁਰੂ ਕਰਨੀ ਹੈ। ਤੇ ਅਮੂਮੀ ਤੌਰ ਤੇ ਅਸੀਂ ਚੂੰਕਿ ਰੈਗੂਲਰਲੀ ਉਹਨੂੰ ਫੋਲੋ ਵੀ ਕਰ ਰਹੇ ਹੁੰਦੇ ਆ, ਕਮ ਅਜ਼ ਕਮ ਘਰ ਬਣਨ ਦੇ ਦੌਰਾਨ 3 ਤੋਂ 4 ਫੀਲਡ ਵਿਜ਼ਿਟਸ ਹੁੰਦੇ ਨੇ। ਠੀਕ ਹੈ। ਬੰਦਿਆਂ ਦੀ ਰਹਿਨੁਮਾਈ ਵੀ ਕੀਤੀ ਜਾਂਦੀ ਹੈ ਕਿ ਜੀ ਤੁਸੀਂ ਐਵੇਂ ਘਰ ਬਣਾਓ, ਐਵੇਂ ਬਣਾਓ। ਮੈਂ ਇਹ ਤੇ ਨਹੀਂ ਕਹਿ ਸਕਦਾ, ਅਸੀਂ ਹੁਣ ਜਾ ਰਹੇ ਹਾਂ ਬੇਸਿਕਲੀ ਗ੍ਰੀਨ ਬਿਲਡਿੰਗ ਕੋਡਸ ਦੀ ਇੰਪਲੀਮੈਂਟੇਸ਼ਨ ਦੀ ਤਰਫ। ਠੀਕ ਹੈ। ਕਿ ਅਸੀਂ ਐਸੇ ਘਰ ਬਣਾਈਏ ਜਿਹੜੇ ਡਿਜ਼ਾਸਟਰ ਰੈਜ਼ਿਲੀਐਂਟ ਵੀ ਨੇ, ਜਿਹੜੇ ਜਿਨ੍ਹਾਂ ਦੀ ਸਸਟੇਨੇਬਿਲਿਟੀ ਵੀ ਹੈ, ਜਿਹੜੇ ਕਲਾਈਮੇਟ ਦੇ ਹਵਾਲੇ ਨਾਲ ਸਾਡੇ ਲਈ ਬਿਹਤਰ ਹੋਣ। ਤੇ ਉਹ ਗਾਈਡਲਾਈਨਸ ਵੀ ਅਸੀਂ ਮੁਤਾਰਿਫ ਕਰਾਵਾਂਗੇ ਇਨਸ਼ਾਅੱਲਾ ਇਹ ਆਉਣ ਵਾਲੇ ਸਾਲ ਵਿੱਚ ਇਨਸ਼ਾਅੱਲਾ। ਅੱਛਾ ਖਾਜਾ ਸਾਹਿਬ, ਇੱਕ ਤਾਂ ਮੈਨੂੰ ਥੋੜਾ ਜਿਹਾ ਗਾਈਡ ਕਰਿਆ ਜੇ ਕਿ ਘੱਟ ਤੋਂ ਘੱਟ ਕਿੰਨੇ ਪੈਸੇ ਮਿਲ ਸਕਦੇ ਨੇ ਕਿਸੇ ਨੂੰ, ਔਰ ਜਿਹੜੇ ਵੱਧ ਤੋਂ ਵੱਧ ਕਿੰਨੇ ਮਿਲ ਸਕਦੇ ਨੇ 3 ਮਰਲੇ ਜਾਂ 5 ਮਰਲੇ ਦੇ ਹਿਸਾਬ ਨਾਲ। ਔਰ ਦੂਸਰਾ ਮੈਨੂੰ ਇਹ ਵੀ ਦੱਸਣਾ ਹੈ ਕਿ ਆਮ ਬੰਦੇ ਨੂੰ ਜਦੋਂ ਉਹ ਐਪਲੀਕੇਸ਼ਨ ਦਿੰਦਾ ਹੈ, ਕਿਸੇ ਦੁਕਾਨ ਤੇ ਜਾਂਦਾ ਹੈ, ਉਹਦੇ ਕੋਲ ਪੈਸੇ ਮੰਗੇ ਜਾਂਦੇ ਨੇ, ਇਸ ਹਵਾਲੇ ਨਾਲ ਥੋੜਾ ਜਿਹਾ ਇਹ ਵੀ ਗਾਈਡ ਕਰੋ ਕਿ ਆਮ ਬੰਦਾ ਕਿੱਡੀ ਆਸਾਨੀ ਨਾਲ ਜਿਹੜਾ ਐਪਲੀਕੇਸ਼ਨ ਫਾਰਮ ਫਿਲ ਕਰ ਸਕਦਾ ਹੈ। ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ, ਬੇਸਿਕਲੀ ਕਰਜ਼ੇ ਦੀ ਲਿਮਿਟ ਹੈਗੀ ਹੈ 15 ਲੱਖ ਰੁਪਏ, 1.5 ਮਿਲੀਅਨ। ਠੀਕ ਹੈ। ਤੇ ਉਹਦੀ ਤਾਦਾਦ ਘੱਟ ਤਾਂ ਹੋ ਸਕਦੀ ਹੈ, ਉਹਦੇ 2 ਵਜੂਹਾਤ ਨੇ। ਇੱਕ ਤੇ ਜਿਹੜਾ ਦਰਖਾਸਤ ਗੁਜ਼ਾਰ ਹੈ ਉਹ ਆਪੇ ਕਹਿ ਦੇ ਕਿ ਜੀ ਮੈਨੂੰ 12 ਲੱਖ ਕਰਜ਼ਾ ਚਾਹੀਦਾ, 13 ਲੱਖ ਚਾਹੀਦਾ, ਮੈਂ ਹਿਸਾਬ ਲਾਇਆ ਹੈ, ਇੰਨੇ 'ਚ ਮੇਰਾ ਘਰ ਬਣ ਜਾਣਾ। ਦੂਜਾ ਹੈ ਕਿ ਉਹਦੀ ਜਿਹੜੀ ਬੈਂਕੇਬਿਲਿਟੀ ਹੈ ਉਹ ਚੈੱਕ ਕੀਤੀ ਜਾਂਦੀ ਹੈ ਕਿ ਬਈ ਫਰਜ਼ ਕਰੋ ਇਹਦੇ 2 ਬੱਚੇ ਨੇ, ਇਹਦੀ ਮਾਨਾ ਇਨਕਮ ਇੰਨੀ ਹੈ, ਇਹਨੇ ਫਲਾਂ ਕਰਜ਼ ਵੀ ਲਿੱਤਾ ਹੋਇਆ ਹੈ, ਇਹਦੀ ਅਸੀਂ ਜੇ 12 ਲੱਖ ਕਰਜ਼ਾ ਕਰੀਏ ਤੇ ਇੰਨੀ ਇਹਦੀ ਕਿਸ਼ਤ ਬਣਦੀ ਹੈ, ਇੰਨੀ ਇਹ ਦੇ ਸਕਦਾ। ਇਹ ਜੇ 15 ਲੱਖ ਕਰਜ਼ਾ ਲਵੇ ਤੇ ਪੂਰੀ ਨਹੀਂ ਦੇ ਸਕਦਾ ਕਿਸ਼ਤ। ਤੇ ਫਿਰ ਜਿਹੜੀਆਂ ਸਾਡੀਆਂ ਟੀਮਸ ਹੁੰਦੀਆਂ ਉਹਦਾ ਕਰਜ਼ਾ ਅਪਰੂਵ ਵੀ ਉਹਨਾਂ ਕਰਦੀਆਂ ਕਿ ਜੀ ਤੁਸੀਂ ਇੰਨੀ ਕਿਸ਼ਤ ਪੇ ਕਰ ਸਕਦੇ ਹੋ ਸਾਡੇ ਹਿਸਾਬ ਨਾਲ, ਤੇ ਤੁਹਾਡਾ ਇਹ ਕਰਜ਼ਾ ਅਪਰੂਵ ਹੋ ਰਿਹਾ। ਠੀਕ ਹੈ। ਇਹ ਉਹਦਾ ਪ੍ਰੋਸੀਜਰ ਹੈ। ਠੀਕ ਹੈ। ਦੂਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਗੇਨ ਸ਼ਫਾਫੀਅਤ ਦੇ ਹਵਾਲੇ ਨਾਲ, ਚੂੰਕਿ ਇਹ ਅਨਫੋਰਚੂਨੇਟਲੀ ਬੜੀ ਕਾਮਨ ਪ੍ਰੈਕਟਿਸ ਹੈ। ਬੜੇ ਜਾਲੀ ਪੋਰਟਲ ਵੀ ਬਣ ਗਏ, ਬੜੇ ਲੋਕਾਂ ਸਾਨੂੰ ਆਈਆਂ ਵੀ ਕਿ ਜੀ ਉਹ ਫਲਾਨ ਨੌਕਰ ਤੇ ਦੁਕਾਨਦਾਰ ਕਹਿੰਦਾ ਇੰਨੇ ਪੈਸੇ ਦੇ ਦਿਓ ਜੀ, ਮੈਂ ਜਮ੍ਹਾਂ ਕਰਾ ਦਿਆਂਗਾ, ਮੈਂ ਕਰਜ਼ਾ ਅਪਰੂਵ ਕਰਾ ਦਿਆਂਗਾ। ਕਿ 12 ਦਫਾ ਕਹਿੰਦੇ ਆ ਕਿ ਜੀ ਤੁਸੀਂ ਡਾਇਰੈਕਟ ਅਪਲਾਈ ਕਰਨਾ, ਕੋਈ ਹਿਊਮਨ ਇੰਟਰਵੈਂਸ਼ਨ ਨਹੀਂ ਹੈ। ਪਰ ਫਰਜ਼ ਕਰੋ ਜੇ ਸਾਡੇ ਜਿਹੜੇ ਬੈਨੀਫਿਸ਼ਰੀਜ਼ ਨੇ ਮੋਸਟਲੀ ਮੋਰ ਦੈਨ 60% ਉਹ ਰੂਰਲ ਏਰੀਆਜ਼ ਤੋਂ, ਦਹੀ ਇਲਾਕਿਆਂ ਤੋਂ। ਤੇ ਜੇ ਉਹਨਾਂ ਨੂੰ ਪੋਰਟਲ ਦੀ ਸਮਝਣ 'ਚ ਕੋਈ ਦੁਸ਼ਵਾਰੀ ਹੁੰਦੀ ਹੈ ਤੇ ਫਾਟਾ ਦੇ ਜਿਹੜੇ ਰੀਜਨਲ ਆਫਿਸਿਸ ਨੇ ਉਹ, ਜਿਹੜੇ ਸਾਡੇ ਮਾਈਕਰੋ ਫਾਈਨੈਂਸ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਜਿਹੜੇ ਰੀਜਨਲ ਲੋਕਲ ਆਫਿਸਿਸ ਨੇ ਉਹ ਵੀ ਨਾ ਹੋਵੇ ਤੇ ਤੁਹਾਡੇ ਡੀਸੀ ਆਫਿਸਿਸ ਵਿੱਚ ਹੈਲਪ ਡੈਸਕਸ ਬਣੇ ਹੋਏ ਨੇ, ਫਾਟਾ ਹੈੱਡਕੁਆਟਰ ਵਿੱਚ ਹੈਲਪ ਡੈਸਕ ਬਣੇ ਹੋਏ ਹੈ, ਜਿਹਦਾ ਮਕਸਦ ਹੀ ਹੈ ਕਿ ਉਹ ਲੋਕਾਂ ਦੀ ਰਹਿਨੁਮਾਈ ਫਰਮਾਏ। ਉਸ ਤੋਂ ਇਲਾਵਾ ਸਾਡੀ ਹੈਲਪਲਾਈਨ ਮੌਜੂਦ ਹੈ ਜਿਹੜੀ ਕੰਮ ਕਰ ਰਹੀ ਹੁੰਦੀ ਹੈ ਮੁਸਲਸਲ, ਉਹਦਾ ਮਕਸਦ ਹੀ ਹੈ ਕਿ ਲੋਕਾਂ ਦੀ ਰਹਿਨੁਮਾਈ ਫਰਮਾਏ। ਮਰੀਮ ਨਵਾਜ਼ ਸਾਹਿਬਾ ਵੀ ਮਾਸ਼ਾਅੱਲਾ ਬੜਾ ਅੱਛਾ ਕੰਮ ਕਰ ਰਹੀਆਂ ਨੇ ਇਨਫਰਾਸਟ੍ਰਕਚਰ ਦੇ ਹਵਾਲੇ ਨਾਲ। ਪੰਜਾਬ 'ਚ ਵੈਸੇ ਹੀ ਬੜਾ ਜ਼ਿਆਦਾ ਕੰਮ ਚੱਲ ਰਿਹਾ। ਤੁਸੀਂ ਇਹ ਦੱਸੋ ਐਜ਼ ਅ ਡੀਜੀ ਤੁਹਾਡੇ ਵਾਸਤੇ ਕਿੰਨਾ ਚੈਲੰਜਿੰਗ ਕੰਮ ਸੀ ਇਹ, ਕਿ ਇੱਕ ਤਾਂ ਕੁਝ ਅੱਛਾ ਕਰਕੇ ਵੀ ਦਿਖਾਣਾ ਸੀ ਔਰ ਫਿਰ ਮਾਸ਼ਾਅੱਲਾ ਅੱਗੋਂ ਇੰਨਾ ਅੱਛਾ ਰਿਸਪੌਂਸ, ਕਿੰਨਾ ਚੈਲੰਜਿੰਗ ਸੀ ਸ਼ੁਰੂ 'ਚ ਕੰਮ? ਜਦੋਂ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਅਸੀਂ ਇਹ ਪ੍ਰੋਜੈਕਟ ਐਗਜ਼ੀਕਿਊਟ ਕਰਨਾ ਹੈ ਤੇ ਅਨਫੋਰਚੂਨੇਟਲੀ ਬਹੁਤ ਸਾਰੇ ਐਸੇ ਮਾਜ਼ੀ ਦੇ ਪ੍ਰੋਗਰਾਮ ਨੇ ਜਿਹੜੇ ਡਿਲੀਵਰ ਨਹੀਂ ਕਰ ਪਾਏ ਐਜ਼ ਫਾਰ ਐਜ਼ ਹਾਊਸਿੰਗ ਸੈਕਟਰ ਇਜ਼ ਕੰਸਰਨਡ। ਤੇ ਸਾਨੂੰ ਇਹ ਬੈਂਚਮਾਰਕ ਸੈੱਟ ਕਰਨਾ ਸੀ, ਇਹਨੂੰ ਸਕਸੈਸ ਬਣਾਉਣਾ ਸਾਡੇ ਲਈ ਬਹੁਤ ਜ਼ਰੂਰੀ ਸੀ, ਕਿਉਂਕਿ ਇਹੀ ਕਿਹਾ ਜਾਂਦਾ ਸੀ ਕਿ ਜੀ ਇਹ ਤੇ ਨਹੀਂ ਹੋ ਸਕਦਾ, ਇਹ ਕਿਵੇਂ ਹੋਏਗਾ, ਕਿਸ ਤਰ੍ਹਾਂ ਹੋਏਗਾ। ਫਿਰ ਸਾਡੇ ਲਈ ਦੂਸਰਾ ਜਿਹੜਾ ਚੈਲੰਜ ਸੀ ਉਹ ਇਹ ਸੀ, ਇੱਕ ਤੇ ਇਹ ਸਾਡੇ ਲਈ ਬਹਿਸੀਅਤ ਮਹਿਕਮਾ, ਬਹਿਸੀਅਤ ਹਕੂਮਤ ਇਦਾਰਾ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਸੀ। ਦੂਸਰਾ ਆਵਾਮ ਦਾ ਸਰਕਾਰੀ ਸਕੀਮ ਤੇ ਟਰਸਟ ਕਰਨਾ, ਇਹ ਬਹੁਤ ਵੱਡਾ ਇਸ਼ੂ ਹੈ। ਸਾਨੂੰ ਪਹਿਲੇ 6 ਮਹੀਨੇ ਤੇ ਇਹੀ ਸੁਣਨ ਨੂੰ ਮਿਲਦਾ ਰਿਹਾ ਕਿ ਜੀ ਤੁਸੀਂ ਤੇ ਆਪਣੇ ਲੋਕਾਂ ਨੂੰ ਦੇਣੇ ਹੋ, ਤੁਸੀਂ ਕਿੱਥੇ ਸਾਨੂੰ, ਤੁਸੀਂ ਗਰੀਬਾਂ ਨੂੰ ਕਿੱਥੇ ਦੇਣਾ। ਬਟ ਅਲਹਮਦੁਲਿਲਾ ਅਸੀਂ ਨਾ ਸਿਰਫ ਇਹਨੂੰ ਇਸਟੈਬਲਿਸ਼ ਕੀਤਾ ਬਲਕਿ ਇਹਨੂੰ ਗਲੋਬਲੀ ਰੈਕਗਨਾਈਜ਼ ਵੀ ਕਰਵਾਇਆ ਅਲਹਮਦੁਲਿਲਾ। ਤੇ ਅਸੀਂ ਇਹਦੇ ਮੁਖਤਲਿਫ ਸਰਵੇਜ਼ ਤੇ ਇਹਦੀ ਮੁਖਤਲਿਫ ਤਰ੍ਹਾਂ ਦੇ ਇਦਾਰਿਆਂ ਨੂੰ ਲਿਆ ਕੇ, ਅਸੀਂ UET ਨੂੰ ਲਿਆ ਕੇ ਇਹਦੇ ਤੇ ਇੱਕ ਰਿਸਰਚ ਪੇਪਰ ਕਰਾਇਆ। ਅਸੀਂ ਲਮਸ ਦੇ ਬੱਚਿਆਂ ਨੂੰ ਲਿਆ ਕੇ ਉਹਨਾਂ ਦੇ ਫੀਲਡ ਵਿਜ਼ਿਟ ਕਰਵਾ ਕੇ ਉਹਨਾਂ ਕੋਲੋਂ ਰਿਪੋਰਟ ਕਰਾਈ ਕਿ ਜੀ ਤੁਸੀਂ ਆਪ ਜਾਓ, ਤੁਸੀਂ ਆਪ ਵੇਖੋ ਕਿ ਵੀ ਤੁਹਾਨੂੰ ਲੱਗਦਾ ਕਿ ਵਾਕਈ ਪੰਜਾਬ ਦੇ ਹਾਊਸਿੰਗ ਮਸਾਇਲ ਅਸੀਂ ਹੱਲ ਕਰ ਰਹੇ ਹਾਂ। ਜਿਹੜਾ ਮੈਂ ਪਹਿਲੇ ਜ਼ਿਕਰ ਕੀਤਾ ਸੀ ਵਰਲਡ ਅਰਬਨ ਫੋਰਮ ਤੇ ਗਏ, ਉੱਥੇ ਸਾਨੂੰ ਕੈਨੇਡਾ ਦੀ ਹਾਊਸਿੰਗ ਡਿਪਾਰਟਮੈਂਟ ਦੇ ਡਾਇਰੈਕਟਰ ਜਨਰਲ ਮਿਲੇ। ਉਹਨਾਂ ਨੇ ਕਿਹਾ ਜੀ ਅਸਾਂ ਵੀ ਰਨ ਕਰ ਰਹੇ ਹਾਂ 5-6 ਪ੍ਰੋਗਰਾਮ, ਸਹੀ, ਪਰ ਸਾਨੂੰ ਬੜੀ ਹੈਰਤ ਹੋਈ ਤੁਹਾਡਾ ਪ੍ਰੋਗਰਾਮ ਵੇਖ ਕੇ ਕਿ ਤੁਸੀਂ ਇੰਟਰਸਟ ਫ੍ਰੀ ਪ੍ਰੋਗਰਾਮ ਕਿਵੇਂ ਚਲਾ ਰਹੇ ਹੋ। ਅਸੀਂ ਤਾਂ ਬਗੈਰ ਇੰਟਰਸਟ ਤੋਂ 1 ਰੁਪਈਆ ਨਹੀਂ ਦਈਏ ਕਿਸੇ ਨੂੰ। ਬਿਲਕੁਲ ਬਿਲਕੁਲ ਨਹੀਂ, ਉਹ ਮਾਸ਼ਾਅੱਲਾ ਹੁਣ ਤੱਕ
ਅਸੀਂ ਵੀ ਦੇਖ ਰਹੇ ਹਾਂ, ਹਰ ਤਰਫੋਂ ਹੀ ਤਾਰੀਫਾਂ ਹੋ ਰਹੀਆਂ ਨੇ। ਦੂਸਰਾ ਅਸੀਂ ਖੁਦ ਵੀ ਜਾਵਾਂਗੇ, ਅੱਜ ਘਰ ਵੀ ਦੇਖਾਂਗੇ, ਲੋਕਾਂ ਕੋਲ ਅਸੀਂ ਇਹ ਪੁੱਛਾਂਗੇ ਵੀ ਬਕਾਇਦਾ ਕਿ ਤੁਹਾਨੂੰ ਤੁਸੀਂ ਤਾਂ ਨਹੀਂ ਕਿਸੇ ਦੀ ਸਿਫਾਰਿਸ਼ ਕਰਵਾਈ। ਔਰ ਦੂਸਰਾ ਸਰ ਮੈਂ ਕਹਿਣਾ ਚਾਹੁੰਦਾ ਕਿ ਇੱਕ ਜ਼ਿੰਮੇਵਾਰੀ ਹੈ ਮਾਸ਼ਾਅੱਲਾ ਬੜੀ, ਕਿ ਕਿਸੇ ਦਾ ਤੁਸੀਂ ਘਰ ਬੰਦਾ ਦੇਖ ਰਹੇ ਹੋ, ਤੁਸੀਂ ਤੁਹਾਨੂੰ ਵੀ ਅੰਦਰੋਂ ਖੁਸ਼ੀ ਹੁੰਦੀ ਹੈ। ਤੁਸੀਂ ਅੱਗੇ ਦਾ ਕੀ ਪਲਾਨ ਸੋਚਿਆ ਹੈ, ਤੁਹਾਡਾ ਕੀ ਵਿਜ਼ਨ ਹੈ? ਤੁਸੀਂ ਬਾਹਰੋਂ ਵੀ ਹੋ ਕੇ ਆਏ ਹੋ, ਕਿ ਇਸ ਚੀਜ਼ ਨੂੰ ਮਜ਼ੀਦ ਕੀ ਬਿਹਤਰ ਕਰਨਾ ਚਾਹੁੰਦੇ ਹੋ ਇਹਦੇ 'ਚ? ਵੇਖੋ ਜੀ, ਪਹਿਲੀ ਤਾਂ ਚੀਜ਼ ਹੈ ਕਿ ਕੋਈ ਵੀ ਚੀਜ਼ ਜਦੋਂ ਸ਼ੁਰੂ ਕੀਤੀ ਜਾਂਦੀ ਹੈ ਉਹਦੇ 'ਚ ਡੈਫੀਨਿਟਲੀ ਇੰਪਰੂਵਮੈਂਟ ਦੀ ਗੁੰਜਾਇਸ਼ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਗੁਜ਼ਾਰਿਸ਼ ਕੀਤੀ ਕਿ ਜਦੋਂ ਪ੍ਰੋਗਰਾਮ ਸਟਾਰਟ ਹੋਇਆ ਤੇ ਉਹਦੇ ਟਾਰਗੇਟ ਸੀ ਅਸੀਂ ਮਾਸ਼ਾਅੱਲਾ 3-4 ਵਾਰ ਰਿਵਾਈਜ਼ ਕਰ ਚੁੱਕੇ ਹਾਂ। ਠੀਕ ਹੈ, ਅਸੀਂ ਹੋਰ ਇਹਦੀ ਕੰਡੀਸ਼ਨਸ ਨੂੰ ਇੰਪਰੂਵ ਕਰ ਰਹੇ ਹਾਂ। ਹੁਣ ਸਾਡਾ ਟਾਰਗੇਟ ਹੈ ਕਿ ਇਹਦੀ ਸਸਟੇਨੇਬਿਲਿਟੀ ਅਸਾਂ ਕਿਵੇਂ ਇਨਸ਼ੋਰ ਕਰਨੀ, ਕਿਵੇਂ ਅਸੀਂ ਇਹਦੀ ਗਵਰਨਮੈਂਟ ਤੇ ਰਿਲਾਇੰਸ ਘੱਟ ਕਰਕੇ ਤੇ ਆਪਣੇ ਫੰਡਸ ਜਨਰੇਟ ਕਰਕੇ ਕਿਵੇਂ ਇਹਨੂੰ ਸਸਟੇਨੇਬਲ ਕਰਨਾ ਕਿ ਇਹ ਇੱਕ ਸਿਲਸਿਲਾ ਚੱਲਦਾ ਰਹੇ। ਨੰਬਰ 1। ਨੰਬਰ 2, ਫਿਰ ਤੁਹਾਨੂੰ ਪਤਾ ਹੈ ਮੌਨਸੂਨ ਸ਼ੁਰੂ ਹੋ ਰਿਹਾ ਹੈ। ਹਾਂਜੀ, ਹਰ ਸਾਲ ਸਾਡੇ ਬੜੇ ਨੁਕਸਾਨਾਤ ਹੁੰਦੇ ਨੇ, ਘਰ ਬੜੇ ਉਜੜ ਜਾਂਦੇ ਨੇ, ਤਬਾਹ ਹੋ ਜਾਂਦੇ ਨੇ, ਤੇ ਉਹਦੇ ਵਿੱਚ ਡਿਜ਼ਾਸਟਰ ਰੈਜ਼ਿਲੀਅੰਸ ਦਾ ਐਲੀਮੈਂਟ, ਸਸਟੇਨੇਬਿਲਿਟੀ ਦਾ ਐਲੀਮੈਂਟ ਅਸਾਂ ਕਿਵੇਂ ਲਿਆ ਸਕਦੇ ਠੀਕ ਹੈ। ਅੱਛਾ ਸਰ, ਦੁਨੀਆ ਦੇ ਇਨਫਰਾਸਟ੍ਰਕਚਰ 'ਚ ਬਹੁਤ ਅੱਗੇ ਗੁਜ਼ਰ ਗਈ, ਤੇ ਦੁਬਈ ਤੁਸੀਂ ਦੇਖ ਲਓ ਜਾਂ ਚਾਈਨਾ ਦੇਖ ਲਓ, ਤੁਸੀਂ ਇੰਨੀਆਂ ਵੱਡੀਆਂ ਬਿਲਡਿੰਗਾਂ ਨੇ ਉਹ ਦਿਨਾਂ 'ਚ ਬਣਾ ਦਿੰਦੇ ਨੇ। ਔਰ ਕੁਝ ਅਸੀਂ ਵੀ ਸੋਸ਼ਲ ਮੀਡੀਆ ਤੇ ਦੇਖਨੇ ਆ ਕਿ ਸੀਮਿੰਟ ਦੀਆਂ ਜਿਹੜੀਆਂ ਬਣਾ ਰਹੇ ਨੇ, ਉਹ ਬਣੇ ਬਣਾਏ ਘਰ ਰੱਖ ਰਹੇ ਨੇ ਕਿਸੇ ਜਗ੍ਹਾ। ਵੇਖੋ ਜੀ, ਕਹਿਣ ਦੀ ਹੱਦ ਤੱਕ ਤੇ ਮੈਂ ਤੁਹਾਨੂੰ ਬਿਲਕੁਲ ਕਹਿ ਸਕਦਾ ਕਿ ਜੀ ਸਾਡੀ ਕੋਸ਼ਿਸ਼ ਵੀ ਹੋਏਗੀ, ਵਿਜ਼ਨ ਵੀ ਹੈ, ਉਮੀਦ ਵੀ ਹੈ, ਲੇਕਿਨ ਅਸੀਂ 10ਵੇਂ ਸਟੈਪ ਤੇ ਨਹੀਂ ਪਹੁੰਚ ਸਕਦੇ ਪਹਿਲੇ 9 ਸਟੈਪ ਲੈਤੋਂ ਬਗੈਰ। ਤੇ ਅਸੀਂ ਅਜੇ ਸ਼ਾਇਦ ਟੈਕਨੋਲੋਜੀ ਦੇ ਹਵਾਲੇ ਨਾਲ ਖਾਸ ਕਰ ਕਾਫੀ ਪਿੱਛੇ ਹਾਂ। ਵੇਖੋ, ਕੋਈ ਵੀ ਸ਼ੈ ਜਿਹੜੀ ਇੰਪੋਰਟ ਕਰਕੇ ਕੀਤੀ ਜਾ ਸਕਦੀ ਹੈ ਉਹ ਬਹੁਤ ਜ਼ਿਆਦਾ ਰਿਲਾਇਬਲ ਨਹੀਂ ਹੁੰਦੀ। ਠੀਕ ਹੈ। ਦੂਸਰਾ ਹੈ ਕਿ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜੋ ਵੀ ਕੰਮ ਹੋ ਰਿਹਾ ਹੈ ਉਹ ਆਪਣੇ ਕਲਾਈਮੇਟ, ਆਪਣੀ ਟੋਪੋਗ੍ਰਾਫੀ, ਆਪਣੀ ਟੋਪੋਲੋਜੀ ਦੇ ਹਵਾਲੇ ਨਾਲ ਉਹ ਕੰਮ ਕਰ ਰਹੇ ਹੁੰਦੇ ਨੇ। ਠੀਕ ਹੈ। ਕੋਈ ਐਸਾ ਘਰ ਜਿਹੜਾ ਤੁਸੀਂ ਦੇਖਿਆ ਹੋਏ ਤੇ ਤੁਸੀਂ ਕਿਹਾ ਹੋਵੇ ਯਾਰ ਬੜਾ ਪਿਆਰਾ ਘਰ ਬਣਾਇਆ ਇਸ ਬੰਦੇ ਨੇ 15 ਲੱਖ 'ਚ? ਮੇਰਾ ਖਿਆਲ ਹੈ ਮੈਂ ਪੂਰੇ ਪੰਜਾਬ 'ਚ ਤਾਂ ਨਹੀਂ ਜਾ ਸਕਿਆ, ਪਰ ਤਕਰੀਬਨ 15-16 ਜ਼ਿਲ੍ਹਿਆਂ 'ਚ ਗਿਆ। ਠੀਕ ਹੈ। ਤੇ ਅਮੂਮੀ ਤੌਰ ਤੇ ਸਾਨੂੰ ਲੋਕੀ ਕਹਿੰਦੇ ਨੇ ਕਿ ਯਾਰ 15 ਲੱਖ 'ਚ ਕਿਹੜਾ ਘਰ ਬਣਦਾ? ਹਾਂਜੀ, ਇੱਕ ਸਵਾਲ ਇਟਸ ਅ ਵੈਰੀ ਕਾਮਨ ਕੁਐਸਚਨ ਕਿ ਜੀ 15 ਲੱਖ 'ਚ ਕਿਹੜਾ ਘਰ ਬਣਦਾ? ਹਾਂਜੀ ਸਰ, ਤੁਸੀਂ ਯਕੀਨ ਕਰੋ, ਲਾਹੌਰ ਵਿੱਚ ਵੀ, ਦੂਜੇ ਅਜ਼ਲਾ ਵਿੱਚ ਵੀ, ਸਾਊਥ ਵਿੱਚ ਵੀ, ਠੀਕ ਹੈ। ਲੋਕਾਂ ਜਿੰਨਾ ਆਪ ਘਰ ਬਣਾਏ ਨੇ, ਬਹੁਤ ਸੇ ਐਸੇ ਲੋਕ ਨੇ ਸਾਡੇ ਜਿਹੜੇ ਦਿਹਾੜੀਦਾਰ ਤਬਕਾ ਹੈ ਜਾਂ ਮਜ਼ਦੂਰ ਤਬਕਾ ਹੈ, ਉਹਨਾਂ ਨੇ ਆਪ ਘਰ ਬਣਾਏ, ਵੱਡੇ ਮਾਸ਼ਾਅੱਲਾ ਖੂਬਸੂਰਤ ਘਰ ਬਣੇ ਨੇ। ਬੇਸਿਕ ਸਟਰਕਚਰ ਹੈ, ਉਹ ਕੋਈ ਲਗਜ਼ਰੀ ਘਰ ਨਹੀਂ ਹੈਗੇ, ਇਟਸ ਅੰਡਰਸਟੂਡ, ਪਰ ਉਹ ਐਡੇ ਪਿਆਰੇ ਘਰ ਬਣੇ ਨੇ ਕਿ ਤੁਹਾਨੂੰ ਵੇਖ ਕੇ ਖੁਸ਼ੀ ਹੁੰਦੀ ਹੈ। ਬਿਕੋਜ਼ ਅਸੀਂ ਹਰ ਕਿਸੇ ਨੂੰ ਕਹਿੰਦੇ ਹਾਂ ਕਿ ਇਹ ਇੱਕ ਘਰ ਨਹੀਂ, ਇਹ ਹਰ ਘਰ ਇੱਕ ਸਟੋਰੀ ਹੈ। ਬਿਲਕੁਲ, ਹਰ ਘਰ ਇੱਕ ਇਮੋਸ਼ਨ ਹੈ। ਬਿਲਕੁਲ ਬਿਲਕੁਲ। ਤੇ ਸਾਡੇ ਵਰਗੇ ਜਿਹੜੇ ਮਤਵਸਤ ਤਬਕੇ ਦੇ ਲੋਕ ਨੇ, ਉਹਨਾਂ ਲਈ ਘਰ ਬਣਾਉਣਾ ਆਪਣੇ ਆਪ ਵਿੱਚ ਇੱਕ ਖੁਆਬ ਹੁੰਦਾ। ਮਤਲਬ ਜਿਹੜੇ ਕੋਈ ਤੁਹਾਡੇ ਜ਼ਿੰਦਗੀ 'ਚ 3-4 ਚੈੱਕ ਪੁਆਇੰਟ ਹੁੰਦੇ ਨੇ, ਉਹਦੇ 'ਚੋਂ ਘਰ ਬਣਾਉਣਾ ਇਜ਼ ਵਨ ਆਫ ਦ ਬਿਗੇਸਟ ਚੈਲੰਜਸ। ਤੇ ਉਹ ਸ਼ਖਸ ਜਿਹਦੇ ਸਿਰ ਤੇ ਛੱਤ ਨਹੀਂ ਹੈ, ਜਿਹਦੇ ਬੱਚਿਆਂ ਦੇ ਸਿਰ ਤੇ ਛੱਤ ਨਹੀਂ, ਉਹਨੂੰ ਜਦੋਂ ਛੱਤ ਮਿਲਦੀ ਹੈ ਤੇ ਉਹਦੇ ਵਿੱਚ ਉਹਦਾ ਇਮੋਸ਼ਨ ਵੀ ਇਨਵੋਲਵ ਹੁੰਦਾ। ਤੇ ਅਸੀਂ ਅਲਹਮਦੁਲਿਲਾ ਬਹੁਤ ਖੂਬਸੂਰਤ ਘਰ ਵੀ ਵੇਖੇ ਨੇ। ਸਾਨੂੰ ਬੜੀ ਖੁਸ਼ੀ ਵੀ ਹੋਈ ਹੈ ਕਿ ਲੋਕੀ ਐਡੇ ਸ਼ੌਕ ਨਾਲ ਤੇ ਐਡੀ ਮਿਹਨਤ ਨਾਲ ਆਪ ਬਣਾ, ਜਿਹੜੀ ਸਾਡੀ ਖਵਾਤੀਨ ਬੈਨੀਫਿਸ਼ਰੀਜ਼ ਨੇ, ਅਸੀਂ ਜਿੱਥੇ ਗਏ ਹਾਂ ਉਹ ਆਪ ਔਨ ਸਾਈਟ ਮੌਜੂਦ ਸਨ ਕਿ ਜੀ ਸਾਨੂੰ ਖੁਸ਼ੀ ਬੜੀ ਹੈ ਕਿ ਸਾਡਾ ਘਰ ਬਣ ਰਿਹਾ। ਤੇ ਅਲਹਮਦੁਲਿਲਾ ਤੁਸੀਂ ਵੀ ਵਿਜ਼ਿਟ ਕਰੋਗੇ, ਮੈਨੂੰ ਉਮੀਦ ਹੈ ਇਨਸ਼ਾਅੱਲਾ ਤੁਹਾਨੂੰ ਵੀ ਪਸੰਦ ਆਉਣਗੇ। ਅੱਛਾ ਸਰ, ਕੋਈ ਬੰਦਾ ਕਰਜ਼ਾ ਲੈਂਦਾ ਹੈ, ਉਹਦੀ ਡੈਥ ਹੋ ਜਾਂਦੀ ਹੈ, ਉਹਦੇ ਬੀਵੀ ਬੱਚੇ ਵਿੱਚੇ ਰਹਿ ਜਾਂਦੇ ਨੇ, ਇੱਕ ਤਾਂ ਮੈਨੂੰ ਇਹ ਦੱਸੋ ਤਰੀਕੇਕਾਰ ਕੀ ਹੋਏਗਾ ਉਹਦੀ ਕਿਸ਼ਤ ਦਾ? ਕਿਆ ਹੁਕੂਮਤ ਵੀ ਕੁਝ ਐਸੀਆਂ ਚੀਜ਼ਾਂ ਦੇਖੇਗੀ ਕਿ ਉਹ ਫੌਤ ਹੋ ਗਿਆ, ਬੀਵੀ ਬੱਚੇ ਨੇ, ਕੋਈ ਹੁਕੂਮਤ ਉਹਨਾਂ ਨੂੰ ਵੀ ਸਪੋਰਟ ਕਰੇਗੀ ਕਿਸੇ ਹਵਾਲੇ ਨਾਲ? ਵੇਖੋ ਜੀ, ਅਗੇਨ ਮੈਂ ਕਹਾਂਗਾ ਕਿ ਇਹ ਚੀਫ ਮਿਨਿਸਟਰ ਸਾਹਿਬਾ ਦਾ ਬਹੁਤ ਵੱਡਾ ਸਮਝੋ ਇਹਸਾਨ ਹੈ ਇੱਕ ਤਰ੍ਹਾਂ ਦਾ। ਉਹਨਾਂ ਨੇ ਇਸ ਚੀਜ਼ ਨੂੰ ਸਮਝਦੇ ਹੋਏ ਤੇ ਇਹਦੀ ਸੈਂਸਿਟੀਵਿਟੀ ਨੂੰ ਸਮਝਦੇ ਹੋਏ ਕੈਬਨਿਟ ਨੇ ਅਪਰੂਵ ਕੀਤੀ ਸਾਡੇ ਇਹ ਪ੍ਰੋਗਰਾਮ ਦੀ ਚੀਜ਼ ਕਿ ਖੁਦਾ ਨਾ ਖਾਸਤਾ ਜੇ ਕੋਈ ਬੋਰੋਵਰ ਹੈ, ਬੈਨੀਫਿਸ਼ਰੀ ਹੈ, ਉਹਦੀ ਦੌਰਾਨੇ ਕਰਜ਼ਾ ਵਫਾਤ ਹੋ ਜਾਂਦੀ ਹੈ ਤੇ ਉਹਦਾ ਕਰਜ਼ਾ ਵੇਵ ਆਫ ਕਰ ਦਿੱਤਾ ਜਾਏਗਾ। ਠੀਕ ਹੈ। ਉਹ ਕਰਜ਼ਾ ਜਿਹੜਾ ਉਹ ਹੁਕੂਮਤ ਪੇ ਕਰੇਗੀ। ਜ਼ਬਰਦਸਤ। ਤੇ ਉਹ ਨਾ ਉਹਦੇ ਬੀਵੀ ਬੱਚਿਆਂ ਤੇ ਨਾ ਲਵਾਇਕੀਨ ਤੇ ਕਿਸੇ ਤੇ ਕੋਈ ਉਹਦਾ ਬੋਝ ਨਹੀਂ ਆਏਗਾ। ਜ਼ਬਰਦਸਤ। ਸਾਡੇ ਕੋਲ ਅਨਫੋਰਚੂਨੇਟਲੀ ਤਕਰੀਬਨ ਕੋਈ 100-125 ਦੇ ਕਰੀਬ ਐਸੇ ਕੇਸਿਸ ਨੇ ਜਿਨ੍ਹਾਂ ਦਾ ਇੰਤਕਾਲ ਹੋਇਆ ਤੇ ਉਹ ਕਰਜ਼ੇ ਹੁਕੂਮਤ ਨੇ ਵੇਵ ਆਫ ਕੀਤੇ। ਜ਼ਬਰਦਸਤ, ਇਹ ਤਾਂ ਮਾਸ਼ਾਅੱਲਾ ਬੜਾ ਜ਼ਬਰਦਸਤ ਤੁਸੀਂ ਦੱਸਿਆ ਸਾਨੂੰ। ਅੱਛਾ ਸਰ, ਮੈਂ ਦੇਖ ਰਿਹਾ ਸੀ, ਇੱਕ ਜਗ੍ਹਾ ਪੜ੍ਹ ਰਿਹਾ ਸਾਂ ਕਿ ਇੰਨੇ ਮਰਦ ਨੇ, ਇੰਨੀਆਂ ਖਵਾਤੀਨ ਨੇ ਐਪਲੀਕੈਂਟ, ਔਰ ਵਿੱਚ ਟਰਾਂਸਜੈਂਡਰ ਵੀ ਸ਼ਾਮਲ ਸਨ।
ਇੱਕ ਤਾਂ ਮੈਨੂੰ ਦੱਸੋ ਸਰ, ਕੋਈ ਸਪੈਸੀਫਾਈ ਕੀਤਾ ਜਾਂਦਾ ਹੈ ਕਿ ਇੰਨੇ ਅਸੀਂ ਮਰਦਾਂ ਨੂੰ ਦਿਆਂਗੇ, ਇੰਨੀਆਂ ਖਵਾਤੀਨ ਨੂੰ ਦਿਆਂਗੇ, ਜਾਂ ਇੰਨਾ ਟਰਾਂਸਜੈਂਡਰ ਨੂੰ ਦਿਆਂਗੇ, ਜਾਂ ਓਵਰਆਲ ਜਿਵੇਂ ਐਪਲੀਕੈਂਟ ਤੁਹਾਡੇ ਕੋਲ ਆ ਰਹੇ ਨੇ ਤੁਸੀਂ ਉਹ ਉਸੇ ਤਰ੍ਹਾਂ ਉਹਨਾਂ ਨੂੰ ਮਿਲ ਰਹੇ? ਜੀ ਅਗੇਨ ਮੈਂ ਸਮਝਣਾ ਕਿ ਇਹ ਇਸ ਪ੍ਰੋਗਰਾਮ ਦੀ ਇੱਕ ਖਸੂਸੀਅਤ ਹੈ ਜਾਂ ਇੱਕ ਤੁਸੀਂ ਸਮਝ ਲਓ ਅਚੀਵਮੈਂਟ ਹੈ। ਇਹਦੇ 'ਚ ਅਸੀਂ ਕਿਸੇ ਕਿਸਮ ਦੀ ਕੋਈ ਜਿਹਨੂੰ ਕਹਿੰਦੇ ਨੇ ਨਾ ਸਿਆਸੀ, ਸਮਾਜੀ, ਰਿਲੀਜੀਅਸ, ਕੋਈ ਕਿਸੇ ਕਿਸਮ ਦੀ ਮਜ਼ਹਬੀ ਤਫਰੀਕ ਨਹੀਂ ਰੱਖੀ ਹੋਈ। ਸਾਡੇ ਕੋਲ ਜੈਂਡਰ ਵਾਈਜ਼ ਵੀ ਇਨਕਲੂਸਿਵ ਪ੍ਰੋਗਰਾਮ ਹੈ। ਇੱਕ ਵੱਡੀ ਤਾਦਾਦ ਸਾਡੀ ਖਵਾਤੀਨ ਬੈਨੀਫਿਸ਼ਰੀਜ਼ ਦੀ ਜਿਹੜੀਆਂ ਆਪ ਲੈਂਡ ਓਨਰਸ ਨੇ 14%, ਉਹ ਸ਼ਾਮਿਲ ਨੇ। ਠੀਕ ਹੈ, ਟਰਾਂਸਜੈਂਡਰ ਵੀ ਸ਼ਾਮਿਲ ਨੇ, ਮੁਖਤਲਿਫ ਮਜ਼ਾਹਿਬ ਦੇ ਲੋਕ ਵੀ ਸ਼ਾਮਿਲ ਨੇ, ਤੇ ਬਿਲਾ ਤਫਰੀਕ ਕਿਸੇ ਦੀ ਭਾਵੇਂ ਸਿਆਸੀ, ਮਜ਼ਹਬੀ ਵਾਬਸਤਗੀ ਕਿਸੇ ਵੀ ਕਿਸਮ ਦੀ ਹੋਏ, ਉਹਦੇ 'ਚ ਕੋਈ ਕਿਸੇ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੈ। ਜੋ ਬੰਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਤੇ ਆਏਗਾ ਉਹਨੂੰ ਫੈਸਿਲਿਟੇਟ ਕੀਤਾ ਜਾਏਗਾ। ਅੱਛਾ ਸਰ, ਇੱਕ ਲੈਟਰ ਦਾ ਵੀ ਬੜਾ ਚਰਚਾ ਹੋ ਰਿਹਾ, ਤੁਹਾਨੂੰ ਬਾਹਰ ਦੇ ਮੁਲਕਾਂ ਤੋਂ ਖਤ ਵੀ ਆ ਰਹੇ ਨੇ, ਐਪਰੀਸੀਏਸ਼ਨ ਲੈਟਰ ਵੀ ਮਿਲ ਰਹੇ ਨੇ, ਕੁਝ ਇਹਦੇ ਬਾਰੇ ਵੀ ਦੱਸੋ ਸਾਨੂੰ। ਜੀ ਅਸੀਂ ਜਿਹੜੀ ਸ਼ਿਰਕਤ ਕੀਤੀ ਵਰਲਡ ਅਰਬਨ ਫੋਰਮ, ਇਹ ਹਰ 2 ਸਾਲ ਬਾਅਦ ਹੁੰਦਾ, ਇੱਕ ਗਲੋਬਲ ਇਵੈਂਟ ਹੈ। ਤੇ ਇਸ ਵਾਰੀ ਵਰਲਡ ਅਰਬਨ ਫੋਰਮ ਦਾ ਜਿਹੜਾ ਥੀਮ ਸੀ ਉਹ ਹਾਊਸਿੰਗ 'ਤੇ ਸੀ, ਹਾਊਸਿੰਗ ਫॉर ਆਲ। ਤੇ ਅਸੀਂ ਉਹਦੇ 'ਚ ਸ਼ਿਰਕਤ ਕੀਤੀ, ਸਾਡੇ ਪ੍ਰਪੋਜ਼ਲਸ ਐਕਸੈਪਟ ਹੋਏ, ਤੇ ਮੈਂ ਬੇहद ਸ਼ੁਕਰਗੁਜ਼ਾਰ ਹਾਂ ਚੀਫ ਮਿਨਿਸਟਰ ਸਾਹਿਬਾ ਦਾ। ਉਹਨਾਂ ਨੇ ਅਸੀਂ ਉਹਨਾਂ ਰਿਕੁਐਸਟ ਕੀਤੀ, ਉਹ ਉੱਥੇ ਆਏ, ਮਾਸ਼ਾਅੱਲਾ ਪਾਕਿਸਤਾਨ ਪਵੇਲੀਅਨ ਉੱਥੇ ਸੀ। ਪਾਕਿਸਤਾਨ ਦੀ ਰਿਪਰੈਜ਼ੈਂਟੇਸ਼ਨ ਵਰਲਡ ਅਰਬਨ ਫੋਰਮ ਤੇ ਦੁਨੀਆ 'ਚ ਪਹਿਲੀ ਵਾਰ ਹੋਈ, ਸਾਡੀ ਬੜੀ ਪਜ਼ੀਰਾਈ ਹੋਈ। ਤੇ ਉਸੇ ਸਿਲਸਿਲੇ 'ਚ UN ਹੈਬਿਟੈਟ ਨੇ ਸਾਨੂੰ ਇੱਕ ਐਪਰੀਸੀਏਸ਼ਨ ਲੈਟਰ ਐਕਸਟੈਂਡ ਕੀਤਾ, ਤੇ ਉਹਨਾਂ ਨੇ ਇਸ ਖੁਆਇਸ਼ ਦਾ ਇਜ਼ਹਾਰ ਵੀ ਕੀਤਾ ਕਿ ਉਹ ਵੀ ਪਾਕਿਸਤਾਨ ਵਿੱਚ, ਪੰਜਾਬ ਵਿੱਚ ਕੋਈ ਇਸ ਤਰ੍ਹਾਂ ਦੀ ਨੋਈਅਤ ਦਾ ਪ੍ਰੋਗਰਾਮ ਕਰਨਾ ਚਾਹਣਗੇ ਜਿੱਥੇ ਸ਼ਹਿਰ ਤੇ ਸ਼ਹਿਰੀਆਂ ਦੇ ਮਸਾਇਲ ਨੂੰ ਉਜਾਗਰ ਕੀਤਾ ਜਾਏ ਤੇ ਉਹਨਾਂ ਦੇ ਸੋਲੂਸ਼ਨ ਬਾਰੇ ਗੱਲ ਕੀਤੀ ਜਾਏ। ਅੱਛਾ ਸਰ, ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦਾ। ਨਾਜ਼ਰੀਨ, ਤੁਸੀਂ ਸੁਣਿਆ ਹੋਣਾ ਖਵਾਜਾ ਸਾਹਿਬ ਕੋਲ ਕੋਈ ਐਸੀ ਗੱਲ ਨਹੀਂ ਜਿਹੜੀ ਮੈਂ ਪੁੱਛੀ ਨਾ ਹੋਏ ਇਸ ਜਿਹੜਾ ਪ੍ਰੋਗਰਾਮ ਇਹਦੇ ਹਵਾਲੇ ਨਾਲ। ਔਰ ਦੂਸਰਾ, ਜਿਹੜੇ ਲੋਕ ਡਰ ਰਹੇ ਸਨ ਜਾਂ ਕਤਰਾ ਰਹੇ ਸਨ ਕਰਜ਼ਾ ਲੈਣ ਤੋਂ, ਉਹ ਦੇਰ ਨਾ ਕਰਨ। ਇੱਕ ਬੜਾ ਸੁਨਹਿਰੀ ਮੌਕਾ ਉਹਨਾਂ ਵਾਸਤੇ ਕਿ ਉਹ ਆਪਣਾ ਘਰ ਬਣਾ ਸਕਣ। ਇਸ ਤੋਂ ਬਾਅਦ ਅਸੀਂ ਤੁਹਾਨੂੰ ਇਹ ਘਰ ਵੀ ਦਿਖਾਵਾਂਗੇ ਜਿਨ੍ਹਾਂ ਲੋਕਾਂ ਨੇ ਬਣਾਏ ਨੇ, ਔਰ ਉਹਨਾਂ ਕੋਲ ਪੁੱਛਾਂਗੇ ਵੀ ਕਿ ਉਹ ਕਿਸ ਤਰ੍ਹਾਂ ਅਦਾ ਕਰ ਰਹੇ ਨੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਦੁਬਾਰਾ ਹਾਜ਼ਰ ਹੋਵਾਂਗੇ। ਨਾਜ਼ਰੀਨ, ਆਓ ਤੁਹਾਨੂੰ ਹੁਣ ਘਰ ਦਿਖਾਣੇ ਇੱਕ, ਔਰ ਉਸ ਬੰਦੇ ਕੋਲੋਂ ਪੁੱਛਨੇ ਆ ਕਿ ਕੀ ਵਾਕਈ ਉਹਨੇ ਇਸ ਘਰ ਤੇ 15 ਲੱਖ ਰੁਪਏ ਲਗਾਇਆ ਜਾਂ ਇਹਦੇ ਤੋਂ ਜ਼ਿਆਦਾ ਖਰਚਾ ਹੋਇਆ। अस्सलाम वालेकुम भाईजान। सर आजो जरा छावे आजो साढ़े नाल जरा। अच्छा सर, सब तो पहले तो अपना तारफ करवाओ, की नाम है ਤੁਹਾਡਾ, ਕੀ करते हो? सर मेरा नाम मोहम्मद नज़ीर है और मैं शाहजान फैक्ट्री से मेरी रिहाइश है बंद रोड से। ठीक है। और मैं प्राइवेट अदारे च क्लर्क की मुलाजमत है। ठीक है। ਹੁਣ ਤਾਂ ਤੁਹਾਡੇ ਘਰ ਇੱਥੇ ਆ ਗਿਆ, ਰਾਇਸ਼ ਵੀ ਲੈਣ ਦੀ ਹਾਲੀ ਕਿ ਨਹੀਂ? नहीं सर ना सेंट्री का कमरा है इंशाल्लाह इसी वीक ना शिफ्टिंग है थे। मतलब ਘਰ ਕੋਈ ਵੀ ਨਹੀਂ ਹੈਗਾ, ਫਿਰ ਅਸੀਂ ਅੰਦਰ ਜਾ ਸਕਨੇ ਹਾਂ? ਬਿਲਕੁਲ ਆਓ ਸਰ, ਫਿਰ ਜਰਾ ਤੁਹਾਡਾ ਘਰ ਵੀ ਦੇਖਨੇ ਆ ਤੇ ਤੁਹਾਡੇ ਨਾਲ ਗੱਪਸ਼ਪ ਵੀ ਕਰਨੇ ਆ इंशाल्लाह। ਮਾਸ਼ਾਅੱਲਾ ਜੀ। ਅੱਛਾ, ਕੰਮ ਤੁਹਾਡਾ ਹੋ ਕਿੰਨਾ ਕੁ ਗਿਆ ਔਰ ਰਹਿ ਕਿੰਨਾ ਕੁ ਗਿਆ? ये सर सिर्फ सेंट्री का कम बैलेंस है, बाकी सारा मुकम्मल हो चुका है जी। ਹੁਣ ਤੱਕ ਪੈਸੇ ਕਿੰਨੇ ਲੱਗ ਚੁੱਕੇ ਨੇ? ਅਸਲ ਸਵਾਲ ਤੇ ਇਹ। ਇਹ ਸਰ ਜੀ 15 ਲੱਖ ਰੁਪਇਆ ਤੇ ਬਜਰੀਆ ਹੁਵਤ ਆਪਣਾ ਘਰ ਆਪਣੀ ਛੱਤ ਦੇ ਸਕੀਮ ਦੇ ਤਹਿਤ ਲਿੱਤਾ ਸੀ ਮੈਂ। ਉਸ ਬਾਅਦ ਕੁਝ ਆਪਣੀ ਸੇਵਿੰਗ ਔਰ ਕੁਝ ਨਾਲ ਸੇਵਿੰਗ ਸੈਲਰੀ ਚੋਂ ਕਰਕੇ ਤੇ ਜਿਸ ਤਰ੍ਹਾਂ ਸੀ ਉਹ ਮੁਕੰਮਲ। ਅੱਛਾ ਸਰ, ਕਿਚਨ ਬਣਾਇਆ ਤੁਸੀਂ ਇੱਧਰ? हाँ जी सर, ए किचन, ठीक है। ए लॉबी, ए कमरा है और पीछे बाथ और ओपन टू स्काई। ठीक है। और ऊपर कितने कमरे हैं? ऊपर सर जी फर्स्ट फ्लोर के ऊपर 2 कमरे 2 ठीक है। बाथ है, ए ओपन टू स्काई टोटल ठीक चली है। ਜਾਂਦੀ ਉੱਪਰ ਤੱਕ। ਅੱਛਾ, ਮੈਨੂੰ ਸਭ ਤੋਂ ਪਹਿਲੇ ਤੇ ਦੱਸੋ ਕਿ ਤੁਸੀਂ ਅਪਲਾਈ ਕਿਦੋਂ ਕੀਤਾ ਸੀ ਔਰ ਤੁਹਾਨੂੰ ਪਹਿਲੀ ਕਿਸ਼ਤ ਕਿਦੋਂ ਮਿਲੀ? ਇਹ ਸਾਰਾ ਜਿਸ ਤਰ੍ਹਾਂ ਹੀ ਮੀਡੀਆ ਦੇ ਉੱਪਰ ਜਾਂ ਅਖਬਾਰਾਂ 'ਚ ਖਬਰਾਂ ਚੱਲੀਆਂ ਔਰ ਕਿ ਸੀਐਮ ਸਾਹਿਬਾਂ ਨੇ ਇਹ ਪ੍ਰੋਗਰਾਮ ਲਾਂਚ ਕੀਤਾ ਸਾਡੇ ਜੈਸੇ ਬੇਘਰ ਲੋਕਾਂ ਵਾਸਤੇ ਜਿਨ੍ਹਾਂ ਕੋਲ ਆਪਣਾ ਘਰ 'ਚ ਛੱਤ नहीं है, ਉਹਦੇ ਤਹਿਤ ਆਨਲਾਈਨ ਮੈਂ ਅਪਲਾਈ किया सर। ਅਪਲਾਈ ਕਰਨੇ ਤੋਂ ਕੁਝ ਦਿਨ ਬਾਅਦ ਅਖੂਵਤ ਦੀ ਤਰਫੋਂ ਮੈਨੂੰ ਨਾ ਕਾਲ ਆਈ ਕਿ ਤੁਸੀਂ ਆਪਣੀ ਮਲਕੀਅਤ ਦੇ ਡਾਕੂਮੈਂਟਸ ਲੈ ਕੇ ਆਓ। ਮੈਂ ਮਲਕੀਅਤ ਦੇ ਡਾਕੂਮੈਂਟਸ ਲੈ ਕੇ ਗਿਆ, ਉਹਨਾਂ ਨੇ ਵੈਰੀਫਾਈ ਕੀਤੀ ਮਲਕੀਅਤ ਵਗੈਰਾ ਸਾਰੀ। ਉਸ ਤੋਂ ਬਾਅਦ ਉਹਨਾਂ ਨੇ ਭੇਜ ਦਿਆ। ਕੋਈ 8 ਦਿਨਾਂ ਬਾਅਦ ਫਿਰ ਵਾਪਸ ਮੈਨੂੰ ਕਾਲ ਕੀਤੀ ਕਿ ਜਨਾਬ ਤੁਸੀਂ आओ इतने आके ना तो हुवत के दफ्तर बैठो करते न्याज बेग दे इन्हें बुलवाया और उत्थे मेरे जैसे कई और भी साहिल सन सभी नू मस्जिद च जाके इन्होंने बिठा के ते सारी वेरीफिकेशन
ਠੀਕ ਹੈ। ਔਰ ਫਿਰ ਉਸ ਤੋਂ ਬਾਅਦ ਇਹਨਾਂ ਨੇ 2 ਕੋਈ ਹਲਫ ਗਵਾਹ ਹੁਲਫ ਵੀ ਲਿਆ ਤੁਹਾਡੇ ਕੋਲ? ਹਾਂਜੀ ਲਿੱਤਾ ਅੱਛਾ। ਕਿ ਤੁਸੀਂ ਇਹਨੂੰ ਸੇਲ ਨਹੀਂ ਕਰੋਗੇ ਜਾਂ ਇਹਦੇ ਤੋਂ ਇਲਾਵਾ ਤੁਸੀਂ ਹੋਰ ਕਿਸੇ ਮਹਿਕਮੇ ਕੋਲ ਇਹਨੂੰ ਪਲੱਜ ਤੇ ਨਹੀਂ ਕਰਵਾਇਆ ਜਾਂ ਲੋਨ ਤੇ ਨਹੀਂ ਲਿੱਤਾ। ਫਿਰ ਚੈੱਕ ਕੀਤਾ ਇਹਨਾਂ ਨੇ ਮੇਰੀ ਮੁਲਾਜ਼ਮਤ ਅਦਾਰੇ ਚੋਂ ਵਾਕਈ ਮੁਲਾਜ਼ਮ ਹੈ, ਠੀਕ ਹੈ। ਸੈਲਰੀ ਸ਼ੀਟਾਂ ਵਗੈਰਾ ਉਹ करने तो बाद इन्होंने जब लोन अप्रूव होया तो फिर 2 गवाह विटनेस ठीक है। जिन्हों की इनकम इतनी को होवे कि अगर खुदा ना खास्ता मैं डिफाल्ट कर जाना या नहीं किस्तां वगैरह पे करदा तो वो गारंटर सन मेरे। ਠੀਕ ਹੈ। ਅੱਛਾ ਇਹ ਵੀ ਦੱਸ ਦਿਓ ਕਿ ਗਵਾਹ ਰਿਸ਼ਤੇਦਾਰ ਹੋਣੇ ਚਾਹੀਦੇ ਨੇ ਜਾਂ ਤੁਹਾਡੇ ਦੋਸਤ, ਕਿਉਂਕਿ ਆਮ ਬੰਦੇ ਜਿਹੜੇ ਦੇਖ ਰਹੇ ਨੇ ਸਾਨੂੰ ਉਹਨੂੰ ਵੀ ਤੁਸੀਂ ਗਾਈਡ ਕਰਦੇ ਹੋ ਸਭ? ਸਰ ਇਹਨਾਂ ਦੀ ਤਰਫੋਂ ਤੇ ਐਸੀ ਕੋਈ ਪਾਬੰਦੀ ਨਹੀਂ ਸੀ ਲੇਕਿਨ ਵਿਟਨੈਸ ਜ਼ਿਆਦਾਤਰ ਇਹਨਾਂ ਨੇ ਪ੍ਰੈਫਰ ਕੀਤਾ ਸੀ ਕਿ ਮੇਰੇ ਮਹੱਲੇਦਾਰ ਹੋਣੇ ਚਾਹੀਏ ਜਿਹੜੇ ਸਾਬੇ ਸੀ ਜਾਂ ਜਿਹੜੇ ਮੈਨੂੰ ਜਾਣਦੇ ਹੋਣ। ਲੇਕਿਨ ਫੈਮਿਲੀ ਵਾਲੇ ਖੁਦ ਵੀ ਸਮਝ ਜਾਂਦੇ ਨੇ ਕਿ ਇਹ ਬੰਦਾ ਰਿਜ਼ਰਵ ਕਰਦਾ ਇਹਦੀ ਮਦਦ ਕਰਨੀ ਚਾਹੀਏ। ਅੱਛੇ ਵੀ ਫੈਮਲੀਆਂ ਹੈ ਨੇ ਲੇਕਿਨ ਮੇਰੇ ਜਿਹੜੇ 2 ਵਿਟਨੈਸ ਸੀ ਉਹ ਦੋਨੋਂ ਮੇਰੇ ਦੋਸਤ ਸਨ। ਠੀਕ ਹੈ। ਅਸੀਂ ਕਲਾਸ ਫੈਲੋ ਸੀ, ਉਹਨਾਂ ਦਾ ਆਪਣਾ ਬਿਜ਼ਨਸ ਸੀ, ਇੱਕ ਦਾ ਫਰਨੀਚਰ ਸੀ ਤੇ ਕੋਈ ਸੀ। ਉਹਨਾਂ ਨੇ ਆ ਕੇ ਮੇਰੀ ਵਿਟਨੈਸ ਦਿੱਤੀ ਤੇ ਉਸ ਤੋਂ ਬਾਅਦ ਇਨਸ਼ਾਅੱਲਾ ਮੈਨੂੰ ਪਹਿਲੀ ਕਿਸ਼ਤ ਜਿਹੜੀ ਇਹਨਾਂ ਨੇ ਦੇ ਦਿੱਤੀ ਸੀ 10 ਕੁ ਦਿਨ ਦੇ ਅੰਦਰ 7.5 ਲੱਖ ਰੁਪਇਆ ਮਿਲਿਆ ਜੀ। ਠੀਕ ਹੈ। ਉਹ 7.5 ਲੱਖ ਰੁਪਏ ਨਾਲ ਜਦ ਫਸਟ ਫਲੋਰ ਦਾ ਲੈਂਟਰ ਆ ਗਿਆ ਮੌਕਾ ਵਿਜ਼ਿਟ ਕਰਦੇ ਰਹਿੰਦੇ ਨੇ ਬੁਨਿਆਦਾਂ ਦੀ ਸਟਾਰਟਿੰਗ ਤੋਂ ਹੀ। ਠੀਕ ਹੈ। ਕਿ ਆਇਆ ਵਾਕਈ ਇੱਥੇ ਲੱਗ ਰਿਹਾ ਪੈਸਾ ਜਾਂ ਬੰਦਾ ਕਿਸੇ ਹੋਰ ਤੋਂ ਯੂਟਿਲਾਈਜ਼ ਨਹੀਂ ਕਰ ਰਿਹਾ। ਪਹਿਲੀ ਮੰਜ਼ਿਲ ਦਾ ਲੈਟਰ ਡਲਣੇ ਤੋਂ ਬਾਅਦ 7.5 ਲੱਖ ਰੁਪਏ ਮਿਲਿਆ। ਉਸ ਤੋਂ ਬਾਅਦ 5-7 ਦਿਨ ਬਾਅਦ ਇਹਨਾਂ ਨੇ ਜਿਹੜੇ ਬਿੱਲ ਵਗੈਰਾ ਜਿਹੜੀ ਡਿਵੈਲਪਮੈਂਟ ਦੇ ਵਸ ਮਟੀਰੀਅਲ ਵਗੈਰਾ ਐਕਸਪੈਂਸ ਹੋਇਆ ਉਹਦੇ ਬਿੱਲ ਲੈਂਦੇ ਨੇ 7.5 ਲੱਖ ਦੇ। ਠੀਕ ਹੈ। ਕਿ ਆਇਆ ਵਾਕਈ ਹੀ ਇਹਦਾ ਇੰਨਾ ਐਕਸਪੈਂਸ ਹੋ ਗਿਆ 7.5 ਲੱਖ। ਅਗਰ ਉਹ ਇਹ ਮੁਤਮਿਨ ਹੋ ਜਾਣ ਵੈਰੀਫਿਕੇਸ਼ਨ ਕਰ ਦੇਣ ਅਗਰ ਠੀਕ ਹੈ ਤੇ ਦੂਸਰਾ 7.5 ਲੱਖ ਅਪਰੂਵ ਹੋ ਜਾਂਦਾ ਸਰ। ਠੀਕ ਹੈ। 2 ਕਿਸ਼ਤਾਂ 'ਚ ਪੈਸੇ ਮਿਲਦੇ ਨੇ? 2 ਕਿਸ਼ਤਾਂ 'ਚ ਪੈਸੇ ਮਿਲੇ ਸਰ। ਠੀਕ ਹੈ। 2 ਕਿਸ਼ਤ ਜਦੋਂ ਤੁਹਾਨੂੰ ਮਿਲ ਗਈਆਂ ਕਿੱਥੇ ਤੱਕ ਕੰਮ ਉਦੋਂ ਤੱਕ ਪਹੁੰਚ ਗਿਆ ਸੀ ਤੁਹਾਡਾ? ਇਹ ਸਰ ਜੀ 7.5 ਲੱਖ ਰੁਪਏ ਨਾਲ ਤੇ 2.5 ਮਰਲੇ ਮੇਰਾ ਰਕਬਾ 'ਚ ਹੀ ਹੈ। ਠੀਕ ਹੈ। ਇਹਦੀ ਪਹਿਲੀ ਮੰਜ਼ਿਲ ਦਾ ਲੈਂਟਰ ਜਬ ਡਲਿਆ 7.5 ਲੱਖ ਐਕਸਪੈਂਸ ਹੋ ਚੁੱਕਾ ਸੀ। ਠੀਕ ਹੈ। ਉਸ ਤੋਂ ਬਾਅਦ ਦੂਸਰੀ ਮੰਜ਼ਿਲ ਸ਼ੁਰੂ ਕਰਨ ਦੇ ਬਾਅਦ ਉਹਦੀ ਦੂਸਰੀ ਦਾ ਜਬ ਲੈਂਟਰ ਡਲਿਆ 7.5 ਲੱਖ ਉੱਥੇ ਵੀ ਐਕਸਪੈਂਸ ਹੋ ਗਿਆ। ਠੀਕ ਹੈ। क्योंकि नीचे एक कमरा से ऊपर 2 कमरे बनाने पै ठीक गए। है। जगह यूटिलाइज भी करना अपनी जरूरत के तहत फिर मैनेज करना होता उस हिसाब ਨਾਲ बनाना ਤੇ ਉੱਥੋਂ ਤੱਕ ਜਾਂਦੇ 15 ਲੱਖ ਐਕਸਪੈਂਸ ਹੋ ਗਿਆ। ਉਸ ਤੋਂ ਇਲਾਵਾ ਫਿਰ ਜਿਹੜੀ ਮੇਰੀ ਆਪਣੀ ਕੁਝ ਸੇਵਿੰਗਸ ਸੀ ਉਹ ਲਗਾ ਕੇ ਤੇ ਇਸ ਪੋਜੀਸ਼ਨ ਤੱਕ ਪਹੁੰਚੇ ਆ ਤੇ 15 ਲੱਖ ਪੂਰਾ ਹੋਣ ਤੋਂ ਬਾਅਦ 3 ਮਹੀਨੇ ਤੱਕ ਕੋਈ ਕਿਸ਼ਤ ਵਾਪਸੀ ਨਹੀਂ ਹੁੰਦੀ। ਠੀਕ ਹੈ। ਬੰਦਾ ਯਾਨੀ ਕਿ ਸਟੇਬਲ ਹੋ ਰਿਹਾ ਆਪਣਾ ਸਾਰਾ ਮੈਨੇਜ ਕਰਨ ਤੋਂ ਬਾਅਦ ਉਸ ਤੋਂ ਬਾਅਦ 3 ਮਾਹ ਬਾਅਦ 14,331 ਰੁਪਏ ਦੀ ਪਹਿਲੀ ਕਿਸ਼ਤ ਦਾ ਮੈਨੂੰ ਵੋਚਰ ਆਇਆ ਸੀ ਸਰ। ਠੀਕ ਹੈ। ਔਰ ਉਹ ਮੁਤਵਾਤਰ ਪੇ ਕਰਨਾ ਹੈ। ਅੱਛਾ ਇਹ ਤੁਹਾਡਾ ਇਸ ਤੋਂ ਪਹਿਲੇ ਵੀ ਤੁਹਾਡਾ ਆਪਣਾ ਘਰ ਹੈ ਜ਼ਾਤੀ ਹੈ ਪਹਿਲਾ ਨਹੀਂ ਘਰ ਸਰ, ਤੁਹਾਡਾ? ਉਹ ਪਹਿਲੇ ਅਸੀਂ ਕੰਬਾਈਨਡ ਫੈਮਿਲੀ ਸਿਸਟਮ ਚ ਆਬਾਈ ਘਰ ਹੈ ਉਹ 5 ਮਰਲੇ ਜਗ੍ਹਾ ਹੈ ਔਰ ਅਸੀਂ 4 ਭਾਈ ਹਾਂ। ਠੀਕ ਹੋ ਗਿਆ। ਯਾਨੀ ਕਿ ਉਹ ਮੇਰੀ ਦਾਤੀ ਬਾਕੀ 3 ਭਾਈ ਹੁਣ ਉੱਥੇ ਨੇ, ਤੁਸੀਂ ਇੱਥੇ ਆਪਣਾ ਆ ਜਾਓਗੇ ਮੈਂ ਫਿਰ? ਆਪਣੀ ਇੱਥੇ ਅਲਹਮਦੁਲਿਲਾ ਇਨਸ਼ਾਅੱਲਾ ਕੋਸ਼ਿਸ਼ ਹੈ। ਅੱਛਾ ਤੁਸੀਂ ਮਾਸ਼ਾਅੱਲਾ ਆਪਣਾ ਘਰ ਬਣਾ ਲਿਆ ਹੈ। ਕੀ ਜਜ਼ਬਾਤ ਕੀ ਨੇ ਤੁਹਾਡੇ ਇਸ ਮਨਸੂਬੇ ਦੇ ਹਵਾਲੇ ਨਾਲ ਜਿਹੜਾ ਸੀਐਮ ਸਾਹਿਬਾਂ ਨੇ ਬਣਾਇਆ ਹੈ? ਤੁਹਾਡਾ ਕਿੰਨਾ ਫਾਇਦਾ ਹੋਇਆ? ਐਸਾ ਜੀ ਫਾਇਦਾ ਤੇ ਤੁਸੀਂ ਵੀ ਮੇਰੀ ਤਰ੍ਹਾਂ ਹੀ ਇਨਸਾਨ ਹੋ, ਸਰਵਾਈਵ ਕਰ ਰਹੇ ਹੋ ਇਸ ਹਾਲਾਤ ਨੂੰ ਸਾਰਿਆਂ ਨੂੰ। ਉਮਰ ਦੇ ਇਸ ਹਿੱਸੇ 'ਚ ਆ ਕੇ ਜਦੋਂ ਕੋਈ ਤਵੱਕੋ ਵੀ ਨਾ ਹੋਵੇ ਕਿ ਇਨਸਾਨ ਆਪਣਾ ਘਰ ਹੀ ਆਪਣੀ ਛੱਤ ਬਣਾ ਸਕਦਾ, ਆਪਣੇ ਬੱਚਿਆਂ ਨੂੰ ਕੋਈ ਦੇ ਸਕਦਾ ਮੁਸਤਕਬਲ ਵਾਸਤੇ ਔਰ ਉਹਨੂੰ ਇਸ ਤਰ੍ਹਾਂ ਮਿਲ ਜਾਉਂਦੇ ਲਈ ਤੇ ਇਸੇ ਤਰ੍ਹਾਂ ਜੇ ਦੁਨੀਆ 'ਚ ਜੰਨਤ ਆ ਗਈ ਉਹ ਸੁਰਖਰੂ ਹੋ ਗਿਆ। ਸੀਐਮ ਸਾਹਿਬਾਂ ਨੇ ਪਾਕਿਸਤਾਨ ਵਾਸਤੇ ਦੀ ਆਵਾਮ ਵਾਸਤੇ ਜਾਂ ਖੁਸੂਸਨ ਪੰਜਾਬ ਦੀ ਆਵਾਮ ਵਾਸਤੇ ਇਹ ਜਿਹੜਾ ਕੀਤਾ ਹੈ, ਮੇਰਾ ਖਿਆਲ ਹੈ ਕਿ ਮੇਰੇ ਜੈਸੇ ਕਈ ਲੋਕ ਇੱਥੋਂ ਮੁਸਤਫੀਦ ਹੋ ਗਏ ਉਹਨਾਂ ਨੇ। ਅੱਛਾ ਨਾਜ਼ਰੀਨ, हुकूमत ਦੇ ਵੈਸੇ ਜਿਹੜਾ फ़राइज़ ਨੇ ਨਾ ਉਹਦੇ 'ਚ ਕੁਝ फ़राइज़ ਇਹ ਨੇ ਕਿ ਆਵਾਮ ਦੀ ਜਾਨ ਮਾਲ ਔਰ ਇੱਜ਼ਤ ਦਾ ਤਹफ़ੁਜ਼। ਔਰ ਅਗਰ ਦੇਖਿਆ ਜਾਏ ਮੈਂ ਇਸ ਮਨਸੂਬੇ 'ਚ ਦੇਖਣਾ ਕਿ ਆਵਾਮ ਦੇ ਮਾਲ ਦਾ ਵੀ ਤਹਫ਼ੁਜ਼ ਹੋ ਰਿਹਾ ਹੈ ਔਰ ਆਵਾਮ ਦੀ ਜਾਨ ਦਾ ਵੀ ਤਹਫ਼ੁਜ਼ ਹੋ ਰਿਹਾ ਹੈ ਔਰ ਉਹਨਾਂ ਨੂੰ ਇੱਜ਼ਤ ਵੀ ਮਿਲ ਰਹੀ ਹੈ ਕਿਉਂਕਿ ਉਹ ਆਪਣਾ ਘਰ ਬਣਾ ਕੇ ਬੈਠ ਰਹੇ ਨੇ। ਔਰ ਮੇਰੇ ਖਿਆਲ 'ਚ ਸੀਐਮ ਸਾਹਿਬਾ ਦਾ ਬੜਾ ਜ਼ਬਰਦਸਤ ਕੰਮ ਹੈ। ਮਜ਼ੀਦ ਅੱਗੇ ਵੀ ਤੁਹਾਨੂੰ ਕੁਝ ਲੋਕਾਂ ਨਾਲ ਮਿਲਾਣੇ ਆ। ਹਰ ਘਰ ਇੱਕ ਕਹਾਣੀ ਹੈ, ਉਹਨਾਂ ਕੋਲ ਵੀ ਜਾਣਦੇ ਆ ਕਿ ਉਹਨਾਂ ਦੀ ਜ਼ਿੰਦਗੀ 'ਚ ਕਿੰਨੀ ਆਸਾਨੀ ਪੈਦਾ ਹੋਈ ਹੈ ਇਸ ਮਨਸੂਬੇ ਤੋਂ ਬਾਅਦ। ਅੱਛਾ ਨਾਜ਼ਰੀਨ, ਹੁਣ ਅਸੀਂ ਇੱਕ ਹੋਰ ਜਗ੍ਹਾ ਮੌਜੂਦ ਆ ਇੱਕ ਫੈਮਿਲੀ ਨਾਲ ਜਿਨ੍ਹਾਂ ਨੇ ਆਪਣੀ ਛੱਤ ਆਪਣਾ ਘਰ ਸਕੀਮ ਤੋਂ ਫਾਇਦਾ ਵੀ ਚੁੱਕਿਆ ਔਰ ਉਹਨਾਂ ਨਾਲ ਅਸੀਂ ਗੱਲ ਵੀ ਕਰਾਂਗੇ ਕਿ ਉਹ ਇਸ ਮਨਸੂਬੇ ਤੋਂ ਕਿੰਨੇ ਖੁਸ਼ ਨੇ ਔਰ ਉਹਨਾਂ ਦਾ ਕਿੰਨਾ ਫਾਇਦਾ ਹੋਇਆ। अस्सलाम वालेकुम जी। वालेकुम अस्सलाम। अस्सलाम वालेकुम जी। क्या हाल चाल है जी? ठीक है, शुक्र अल्लाह का। ਅੱਛਾ ਮੈਡਮ, ਸਭ ਤੋਂ ਪਹਿਲੇ ਤਾਂ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਰਦੇ ਕੀ ਹੋ ਔਰ ਤੁਸੀਂ ਕਿਦੋਂ ਅਪਲਾਈ ਕੀਤਾ ਸੀ ਇਸ ਸਕੀਮ ਵਾਸਤੇ? मैं गवर्नमेंट कॉलेज ऑफ टेक्नोलॉजी जैन मंदिर लिटन रोड पे कंप्यूटर ऑपरेटर हूँ मैं। ठीक है। ठीक है। और मैंने अप्लाई किया था 2024 में। ठीक है। 2024 अप्लाई किया सी ते पहले पता नहीं सी अखवा था। वहाँ पे किसी ने बताया कि यहाँ पे अप्लाई करें अपना घर अपनी छत के मरियम नवाज़ के हवाले से। वहाँ मैंने अप्लाई किया तो उसके 3 माह बाद ही मुझे ना कॉल आ गई। हमें उम्मीद नहीं थी, मैंने उम्मीद नहीं सी कि कॉल आएगी, लेकिन आ गई। मैनू खुशी भी हुई और थोड़ी एक्साइटमेंट हुई।
ਤੇ ਫਿਰ ਅਸੀਂ ਗਏ ਤੇ ਉਹਨਾਂ ਨੇ ਦੱਸਿਆ ਕਿ ਤੁਹਾਡੇ ਏਰੀਆ 'ਚ ਜਿੱਥੇ ਤੁਸੀਂ ਪਲਾਟ ਲਿਆ ਹੈ ਉਹ ਤੁਹਾਡੇ ਏਰੀਆ 'ਚ ਜਿਹੜਾ ਸਰਾਊਂਡਡ ਏਰੀਆ 'ਚ ਜਿਹੜੇ ਅਖੂਵਤ ਵਾਲੇ ਨੇ ਉਹ ਤੁਹਾਡੀ ਹੈਲਪ ਕਰਨਗੇ। ਠੀਕ ਹੈ। ਫਿਰ ਉੱਥੇ ਗਏ, ਫਿਰ ਉਹਨਾਂ ਨੇ ਜਾ ਕੇ ਸਾਡੀ ਅੱਛੀ ਗਾਈਡਲਾइन ਦਿੱਤੀ ਕਿ ਤੁਸੀਂ ਇਹ ਚੀਜ਼ਾਂ ਰਿਕੁਆਇਰਡ ਨੇ, ਕਾफ़ी चीज़ें रिक्वायर्ड सी, रजिस्ट्री और ये और वो सारा कुछ, तो वो सारा कुछ ਅਸੀਂ ਉਹਨਾਂ ਨੂੰ ਜਮ੍ਹਾਂ ਕਰਾਇਆ। ਉਸ ਤੋਂ ਬਾਅਦ ਅਲਹਮਦੁਲਿਲਾ ਉਹਨਾਂ ਨੇ ਸਾਨੂੰ 2 ਇੰਸਟਾਲਮੈਂਟ ਦੇ ਵਿੱਚ ਦਿੱਤੇ 7.5 ਲੱਖ ਇੱਕ ਦਫਾ। ਠੀਕ ਹੈ। ਤੇ ਜਦੋਂ 7.5 ਲੱਖ ਦੀ ਸਾਰੀਆਂ ਰਸੀਦਾਂ ਵਗੈਰਾ ਪੂਰੀਆਂ ਹੋ ਗਈਆਂ, ਠੀਕ ਹੈ। ਉਸ ਤੋਂ ਬਾਅਦ ਫਿਰ ਉਹਨਾਂ ਨੇ 7.5 ਲੱਖ ਫਿਰ ਦੁਬਾਰਾ ਦਿੱਤਾ। ਠੀਕ ਹੈ। 15 ਲੱਖ ਦੇ ਵਿੱਚ ਸਾਡਾ ਇਹ ਜਿਹੜਾ ਘਰ ਹੈ ਬਣਿਆ ਤੇ ਕੁਝ ਆਪਣੇ ਕੋਲ ਵੀ ਲਗਾਉਣਾ ਪੈਂਦਾ ਹੈ। ਠੀਕ ਹੈ। ਤੇ ਆਪਣੇ ਕੋਲ ਵੀ ਲਗਾਇਆ, ਹਾਲੀ ਸਾਡਾ ਘਰ ਪੂਰਾ ਕੰਪਲੀਟ ਨਹੀਂ ਹੈ। 15 ਲੱਖ ਜਿਹੜਾ ਹੈ ਨਾ ਉਹ ਕਾਫੀ ਨਹੀਂ ਹੁੰਦਾ, ਹਾਂਜੀ। ਕਮ ਸੇ ਕਮ 20 ਲੱਖ ਹੋਣਾ ਚਾਹੀਦਾ ਹੈ। ਠੀਕ ਹੈ। ਜਿਹੜਾ ਨਾ ਵੈਸੇ ਇਹਨਾਂ ਨੂੰ ਮੈਂ ਐਪਰੀਸ਼ੀਏਟ ਕਰਨੀ ਕਿ ਜਿਨ੍ਹਾਂ ਕੋਲ ਛੱਤ ਨਹੀਂ ਹੈ, ਹਾਂਜੀ। ਸਿਰਫ ਪਲਾਟ ਲੈ ਕੇ ਬੈਠੇ ਨੇ, ਕੋਈ ਕੁਝ ਕਰ ਨਹੀਂ ਸਕਦੇ, ਤੇ ਉਹ ਜਿਹੜੀ ਇਹਨਾਂ ਦੀ ਜਿਹੜੀ ਐਫਰਟ ਹੈ ਉਹ ਉਹਨਾਂ ਨੂੰ ਮੈਂ ਸਰਾਹਨੀ ਹਾਂ। ਔਰ ਕੁਝ ਅੱਛਾ, ਤੁਸੀਂ ਇਸ ਮਨਸੂਬੇ ਦੇ ਹਵਾਲੇ ਨਾਲ ਗੱਲ ਕੀਤੀ ਹੈ, ਓਵਰਆਲ ਤੁਸੀਂ ਦੇਖਿਆ ਕਿ ਠੀਕ ਚੱਲ ਰਿਹਾ ਨਿਜ਼ਾਮ, ਕਿਸ਼ਤਾਂ ਵਗੈਰਾ ਦਾ ਕੋਈ ਤੰਗੀ ਵਗੈਰਾ ਤਾਂ ਨਹੀਂ ਆਈ ਤੁਹਾਨੂੰ ਉਸ ਤੋਂ ਬਾਅਦ? ਨਹੀਂ ਕਿਸ਼ਤਾਂ ਦੀ ਤੰਗੀ ਨਹੀਂ ਹੈ। ਇਹ ਬਸ ਥੋੜੀ ਜਿਹੀ ਮੈਨੂੰ ਮਸਲਾ ਲੱਗਦਾ ਹੈ ਕਿ ਜ਼ਾਰਾ ਅਸੀਂ ਨੌਕਰੀ ਪੇਸ਼ਾ ਲੋਕ ਹਾਂ। ਜੀ ਜੀ। ਤਾਰੀਖ ਜਿਹੜੇ 30 ਤਾਰੀਖ ਜਾਂ 29 ਤਾਰੀਖ ਨੂੰ ਕਿਸ਼ਤ ਮੰਗਦੇ ਨੇ, ਤੇ ਬਸ ਮੇਰੀ ਇਹੀ ਡਿਮਾਂਡ ਹੈ ਕਿ 1 ਤਾਰੀਖ ਨੂੰ ਜਾਂ ਜੋ ਸਾਨੂੰ ਸੈਲਰੀ ਮਿਲੇ 1 ਨੂੰ ਜਾਂ 2 ਨੂੰ ਉਦੋਂ ਕਿਸ਼ਤ ਲੈ ਲਿਆ ਕਰਨ, ਕਿਉਂਕਿ ਇੰਨੀ ਜ਼ਿਆਦਾ ਸੈਲਰੀ ਨਹੀਂ ਹੈ ਕਿ ਅਸੀਂ ਸਾਰੀ ਸੈਲਰੀ ਚੋਂ ਪਹਿਲੇ ਬਚਾ ਕੇ ਰੱਖੀਏ। ਜੀ ਜੀ। ਕਦੇ ਕੋਈ ਇਵੈਂਟ ਆ ਜਾਂਦਾ ਹੈ, ਕੋਈ ਈਦ ਸ਼ਬਰਾਤ, ਕੋਈ ਮੌਕਾ, ਕੋਈ ਬੱਚਿਆਂ ਦਾ ਇਵੈਂਟ ਆ ਜਾਂਦਾ ਹੈ, ਤੇ ਫਿਰ ਉਹਦੇ ਹਵਾਲੇ ਨਾਲ ਸਾਰੇ ਪੈਸੇ ਖਰਚ ਹੋ ਜਾਂਦੇ ਨੇ। ਬਾਕੀ ਕੋਈ ਦਿੱਕਤ ਨਹੀਂ, ਅਗਰ ਉਹ 1 ਨੂੰ ਲੈ ਲੈਣ ਜਾਂ 2 ਨੂੰ ਲੈ ਲੈਣ ਤੇ ਮਿਹਰਬਾਨੀ ਹੋਏਗੀ। ਬਾਕੀ ਮੈਂ ਬਹੁਤ ਖੁਸ਼ ਹਾਂ। ਅੱਛਾ ਸਰ, ਐਪਲੀਕੈਂਟ ਤੋਂ ਚੂੰਕਿ ਤੁਹਾਡੇ ਮਿਸਿਸ ਸਨ, ਤੁਹਾਨੂੰ ਕਦੀ ਕਹਿੰਦੇ ਤੇ ਨਹੀਂ ਹੋਣੇ ਕਿ ਘਰ ਮੇਰਾ ਹੈ? ਫਿਰ ਕਿਉਂਕਿ ਅਪਲਾਈ ਤਾਂ ਮੈਂ ਹੀ ਕੀਤਾ ਸੀ। नहीं ऐसी कोई बात नहीं है। हाँ जी, ਅਸੀਂ ਦੋਨੋਂ ਮੀਆਂ ਬੀਵੀ ਬੜੇ ਸਕੂਨ ਨਾਲ ਰਹਿੰਦੇ ਹਾਂ ਮਾਸ਼ਾਅੱਲਾ, ਔਰ ਬੜੀ ਸਾਨੂੰ ਖੁਸ਼ੀ ਹੈ ਕਿ ਸਾਨੂੰ ਉਮੀਦ ਨਹੀਂ ਸੀ ਕਿ ਅੱਲਾ ਸਾਨੂੰ ਆਪਣੀ ਛੱਤ ਦੇਗਾ, ਤੇ ਇਹ ਅਖੂਵਤ ਵਾਲਿਆਂ ਦਾ ਬੜਾ ਅਹਿਸਾਨ ਹੈ। ਜੋ ਲੋਕ ਵੀ ਇਹਦੇ ਵਿੱਚ ਇਨਵੋਲਵ ਹੋ ਕੇ ਉਹਨਾਂ ਨੇ ਸਾਡੀ ਹੈਲਪ ਕੀਤੀ, ਅਸੀਂ ਸਭ ਦੇ ਅਹਿਸਾਨ ਮੰਨਦੇ ਹਾਂ। ਮਾਸ਼ਾਅੱਲਾ ਸਰ, ਤੁਹਾਡਾ ਮੈਂ ਦੇਖ ਰਿਹਾ ਏਰੀਆ ਵੀ ਅੱਛਾ ਹੈ, ਰੋਡ ਵੀ ਤੁਹਾਡਾ ਖੁੱਲ੍ਹਾ ਹੈ, ਗੱਡੀਆਂ ਵਗੈਰਾ ਵੀ ਬਾਹਰ ਖੜੀਆਂ ਹੋ ਰਹੀਆਂ ਨੇ, ਔਰ ਮਾਸ਼ਾਅੱਲਾ ਤੁਹਾਨੂੰ ਕਿੰਨੀ ਦੇਰ ਹੋ ਗਈ ਵੈਸੇ ਇੱਥੇ ਸ਼ਿਫਟ ਹੋਏ? ਸਾਨੂੰ ਤਕਰੀਬਨ ਕੋ 8-9 ਮਹੀਨੇ ਹੋ ਗਏ ਨੇ। ਠੀਕ ਹੋ ਗਿਆ, ਮਤਲਬ ਕੋਈ 4-5 ਮਹੀਨੇ ਤੋਂ ਤੁਸੀਂ ਕਿਸ਼ਤਾਂ ਫਿਰ ਅਦਾ ਕਰ ਰਹੇ ਹੋ ਹੁਣ? ਜੀ ਬਿਲਕੁਲ ਰੈਗੂਲਰ ਅਦਾ। ਦਸੰਬਰ ਤੋਂ ਪਹਿਲੀ ਕਿਸ਼ਤ ਦਿੱਤੀ, ਦਸੰਬਰ। ਠੀਕ ਹੋ ਗਿਆ, ਮਤਲਬ ਸ਼ਿਫਟ ਹੋਣ ਤੋਂ 3 ਮਹੀਨੇ ਬਾਅਦ ਤੁਸੀਂ ਸ਼ੁਰੂ ਕੀਤੀ? ਹਾਂਜੀ, ਸ਼ਿਫਟ ਹੋਣ ਤੋਂ 3 ਮਹੀਨੇ ਬਾਅਦ ਦਸੰਬਰ ਚ ਪਹਿਲੀ ਕਿਸ਼ਤ ਦਿੱਤੀ। ਬਾਕੀ ਦੇਖ ਲਓ ਤੁਸੀਂ ਕਿੰਨੇ ਮਹੀਨੇ ਬਾਅਦ, ਦਸੰਬਰ 2025। ਠੀਕ ਹੋ ਗਿਆ। ਅੱਛਾ, ਆਖਰ 'ਚ ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਕੋਈ ਪੈਗਾਮ ਤੁਹਾਡਾ ਸੀਐਮ ਸਾਹਿਬਾ ਵਾਸਤੇ ਇਸ ਮਨਸੂਬੇ ਦੇ ਹਵਾਲੇ ਨਾਲ? ਮੇਰਾ ਪੈਗਾਮ ਹੈ ਇਹ ਕਿ ਜਿਹੜੇ ਲੋਕ ਵੀ ਹਾਲੀ ਇਸ ਸਹੂਲਤ ਨਾਲ ਮੁਸਤਫੀਦ ਨਹੀਂ ਹੋਏ, ਉਹਨਾਂ ਲੋਕਾਂ ਨੂੰ ਸਟੱਡੀ ਕਰਨਾ ਚਾਹੀਦਾ। ਠੀਕ ਹੈ। ਉਹ ਦੇਖਣ, ਮਾਮਲਾਤ ਦੇਖਣ, ਦਫ਼ਤਰਾਂ 'ਚ ਜਾਣ ਔਰ ਇਹਦੇ ਕੋਲੋਂ ਫਾਇਦਾ ਲੈਣ, ਕਿਉਂਕਿ ਵਕਤ ਔਰ ਹਾਲਾਤ ਦਾ ਪਤਾ ਨਹੀਂ ਹੁੰਦਾ। ਜਿਹੜਾ ਸ਼ਖਸ ਵੀ ਜਿਹਦੇ ਕੋਲ ਵੀ, ਜਿਹੜਾ ਸਾਡੇ ਜੈਸਾ ਸੀ, ਜਿਹੜਾ ਵੀ ਉਹਦੇ ਕੋਲ ਨਹੀਂ ਹਿੰਮਤ ਹੈਗੀ ਘਰ ਬਣਾਉਣ ਦੀ, ਉਹਦੇ ਕੋਲ ਹੈਂਡ ਟੂ ਮਾਊਥ ਹੈ, ਉਹਦੇ ਕੋਲ ਪਲਾਟ ਹੈ, ਉਹਨੂੰ ਫੌਰੀ ਤੌਰ ਤੇ ਅਪਲਾਈ ਕਰਨਾ ਚਾਹੀਦਾ। ਠੀਕ ਹੈ। ਅੱਛਾ ਸਰ, ਆਮ ਨਾਜ਼ਰੀਨ ਵੀ ਦੇਖ ਰਹੇ ਨੇ, ਤੁਸੀਂ ਚੁੱਕ ਇਸ ਸਾਰੇ ਪ੍ਰੋਸੈਸ ਤੋਂ ਗੁਜ਼ਰੇ ਹੋ, ਤੇ ਉਹਨਾਂ ਨੂੰ ਦੱਸੋ ਕਿ ਕਿਸ ਵਜ੍ਹਾ ਤੋਂ ਰਿਜੈਕਟ ਹੋ ਸਕਦੇ ਨੇ ਜਾਂ ਕੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਕੋਲ ਹੋਣੀਆਂ ਜ਼ਰੂਰੀ ਨੇ? ਨਹੀਂ, ਉਹ ਕੰਪਲਿਕੇਸ਼ਨ ਤੇ ਦੇਖੋ ਹਰ ਚੀਜ਼ ਕੰਮ ਦੇ ਵਿੱਚ ਹੁੰਦੀਆਂ। ਠੀਕ ਹੈ। ਤੇ ਉਹ ਜਿਹੜੇ ਇਦਾਰੇ ਵਾਲੇ ਨੇ ਉਹ ਗਾਈਡ ਕਰਦੇ ਨੇ, ਕਾਇਦਾ ਗਾਈਡ ਕਰਦੇ ਠੀਕ ਹੈ ਕਿ ਤੁਸੀਂ ਇਹ ਚੀਜ਼ ਪ੍ਰੋਵਾਈਡ ਕਰੋ। ਠੀਕ ਹੈ। ਉਹ ਪ੍ਰੋਵਾਈਡ ਕਰਨੀ ਜਿਹੜੀ ਕਸਟਮਰ ਹੈ, ਫਿਰ ਉਹਨੂੰ ਚਾਹੀਦਾ ਕਿ ਵੀ ਉਹ ਭਰਪੂਰ ਕੋਸ਼ਿਸ਼ ਕਰੇ, ਉਹਨਾਂ ਦੇ ਨਾਲ ਤਾਵਨ ਕਰੇ। ਅਗਰ ਉਹਦੇ ਕੋਲ ਕੋਈ ਐਸੀ ਮੁਸ਼ਕਿਲ ਪੇਸ਼ ਆਂਦੀ, ਉਹਨਾਂ ਨੂੰ ਹਰ ਤਰ੍ਹਾਂ ਤੋਂ ਗਾਈਡ ਕਰਦੇ ਨੇ। ਅੱਛਾ, ਤੁਸੀਂ ਜ਼ਿਕਰ ਕਰ ਰਹੇ ਸੀ ਕਿ 15 ਲੱਖ ਤੋਂ ਬਾਅਦ ਵੀ ਤੁਹਾਡੇ ਕੁਝ ਪੈਸੇ ਲੱਗੇ ਨੇ, ਵੈਸੇ ਤੁਸੀਂ ਕੀ ਸਮਝਦੇ ਹੋ ਕਿ ਕਿੰਨੇ ਕੁ ਪੈਸੇ ਮਿਲਣੇ ਚਾਹੀਦੇ ਨੇ ਘੱਟ ਤੋਂ ਘੱਟ ਜਿਹਦੇ ਨਾਲ ਘਰ ਬਣ ਸਕਦਾ? 25 ਲੱਖ ਦੇ 25 ਤੋਂ 30 ਲੱਖ ਜਿੰਨਾ ਘਰ ਬਣ ਸਕਦਾ ਹੈ, क्योंकि ऊपर भी एक अद्धा कमरा बनाना, स्टोर बनाना, ममटी बनानी, तो वो ना इनफ नहीं है 15 लाख। 15 लाख जो स्ट्रक्चर बनता है नीचे का या ग्रे स्ट्रक्चर, बस कोई अगर अच्छा वेल ग्रूम बनाना चाहिए, कोई अच्छा कोई लेविश लुक देना चाहिए, वो नहीं दे सकते। लेकिन अगर ये नॉर्मल भी बनाइए ना, तो 25 ਤੋਂ 30 ਲੱਖ ਦੇ ਵਿੱਚ ग्रे स्ट्रक्चर ਦੇ ਨਾਲ वाइट वॉश करवा के तो नॉर्मल बन सकता है। 15 ਲੱਖ ਬਹੁਤ ਥੋੜਾ ਹੈ। ਠੀਕ ਹੈ। ਅੱਛਾ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਜਿਨ੍ਹਾਂ ਲੋਕਾਂ ਨਾਲ ਅਸੀਂ ਮਿਲੇ ਆ, ਕੁਝ ਲੋਕ ਇਹ ਜ਼ਰੂਰ ਕਹਿ ਰਹੇ ਨੇ ਕਿ 15 ਲੱਖ 'ਚ, ਕਿਉਂਕਿ ਅੱਜ ਕੱਲ੍ਹ ਮਹਿੰਗਾਈ ਦਾ ਦੌਰ ਹੈ, ਔਰ ਹੁਕੂਮਤ ਨਾਲ ਅਪੀਲ ਇਹ ਕਰ ਰਹੇ ਨੇ ਕਿ 20 ਤੋਂ 25 ਲੱਖ ਰੁਪਏ ਅਗਰ ਉਹਨਾਂ ਨੂੰ ਮਿਲ ਜਾਵਣ ਤਾਂ ਉਹ ਹੋਰ ਆਸਾਨੀ ਨਾਲ ਘਰ ਬਣਾ ਸਕਦੇ ਨੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਦੁਬਾਰਾ ਕੁਝ ਲੋਕਾਂ ਨਾਲ ਤੁਹਾਡੀ ਗੱਪਸ਼ਪ ਕਰਵਾਵਾਂਗੇ ਅਸੀਂ, ਔਰ ਦੇਖਾਂਗੇ ਕਿ ਉਹਨਾਂ ਨੇ ਘਰ ਜਿਹੜਾ ਬਣਾਇਆ ਉਹਨਾਂ ਦਾ ਕਿੰਨਾ ਖਰਚਾ ਆਇਆ।
ਨਾਜ਼ਰੀਨ ਚਲਦੇ ਚਲਦੇ ਇੱਕ ਜਗ੍ਹਾ ਹੋਰ ਅਸੀਂ ਪਹੁੰਚ ਗਏ ਹਾਂ। ਇੱਥੇ ਇਹ ਖਾਤੂਨ ਇੱਕ ਮੌਜੂਦ ਨੇ ਜਿਨ੍ਹਾਂ ਦੇ ਘਰ ਹੈ ਔਰ ਉਹਨਾਂ ਨਾਲ ਗੱਪਸ਼ਪ ਕਰਨੇ ਹਾਂ ਜੀ। ਅਸਲਾਮ ਵਾਲੇਕਮ ਜੀ। वालेकुम सलाम। ਇਹ ਤੁਹਾਡਾ ਘਰ ਬਣ ਰਿਹਾ ਜੀ? हाँ जी माशाल्लाह। ਆਓ ਥੋੜਾ ਜਿਹਾ ਸਾਡੇ ਨਾਲ ਗੱਪਸ਼ਪ ਕਰੋ। ਇੱਕ ਤਾਂ ਇਹ ਦੱਸੋ ਤਾਂ ਇਹ ਸਕੀਮ ਦੇ ਹਵਾਲੇ ਨਾਲ ਆਪਣਾ ਛੱਤ ਆਪਣਾ ਘਰ ਸਕੀਮ ਇਹ ਤੁਸੀਂ ਕਿਦੋਂ ਅਪਲਾਈ ਕੀਤਾ ਸੀ ਔਰ ਤੁਹਾਨੂੰ ਪਹਿਲੀ ਕਿਸ਼ਤ ਕਿਦੋਂ ਮਿਲੀ ਸੀ? मैं ऑनलाइन तो 1 साल पहले तो अप्लाई किया सी, मतलब जो शुरू होया सी, लेकिन डॉक्यूमेंट्स वगैरह 1 साल पहले जमा कराए सारे और कर्जा मैनू किस्त फिर मिली है पहली तो ਉਹਦੇ ਨਾਲ मैं ਹੁਣ ਸਾਰਾ कुछ मतलब मैं खुद भी अपनी सेविंग ਕੀਤੀ ਸੀ ਤੇ ਇਹ ਬਣਾਇਆ ਤੇ ਹੁਣ ਬਾਕੀ ਦੁਬਾਰਾ ਮੈਨੂੰ ਮਿਲੇਗੀ दूसरी किस्त फिर इंशाल्लाह ताला मैं कंप्लीट करांगी अपना। ਅੱਛਾ 7.5 ਲੱਖ ਦੀ ਤੁਹਾਨੂੰ ਕਿਸ਼ਤ ਮਿਲੀ ਸੀ जी ਪਹਿਲੀ? जी 7.5 ਉਹ लाख। ਲੱਗ ਗਿਆ ਹੈ ਇਹਦੇ ਤੇ? हाँ जी 7.5 नहीं अजे तो बहुत माशाल्लाह लगे मैं पहले बुनियादा तो मैं पहले दी ही बनाईया सी। ਠੀਕ ਹੈ। हाँ जी ਔਰ ਇਹ ਉੱਪਰ ਵਾਲੇ ਸਟਰਕਚਰ ਤੇ ਤੁਹਾਡਾ ਜ਼ਿਆਦਾ ਪੈਸੇ ਲੱਗ ਗਏ ਨੇ ਫਿਰ? ਨਹੀਂ ਉੱਪਰ ਵਾਲੇ ਤੇ ਅਸਲ ਵਿੱਚ ਮੇਰੀ ਇੱਟ ਜਿਹੜੀ ਹੈ ਨਾ ਉਹ ਪਈ ਸੀ ਐਕਸਟਰਾ ਤੇ ਪਹਿਲੇ ਵੀ ਮੈਂ ਇੱਥੇ ਜਦੋਂ ਨੀਆਂ ਬਣਾਈਆਂ ਸੀ ਤੇ ਮੇਰੀ ਇੱਟ ਸੀ ਕਾਫੀ ਪਾਈ ਤੋਂ ਉਹਦੇ ਚੋਂ ਕਾਫੀ ਇੱਟ ਚੁੱਕੀ ਗਈ ਸੀ ਤੇ ਫਿਰ ਇਹ ਜਿਹੜੀ ਬਚੀ ਸੀ ਮੈਂ ਕਿਹਾ ਚਲੋ ਉੱਪਰ ਇਹਨੂੰ ਸੇਵ ਕਰ ਲਾਂ ਤਾਂ ਕਿ ਮੇਰਾ ਮਤਲਬ ਕੋਈ ਲਾਸ ਨਾ ਹੋਏ। ਅੱਛਾ ਤੁਹਾਡਾ ਕਿੰਨਾ ਖਰਚਾ ਹੋ ਗਿਆ ਹੁਣ ਤੱਕ ਇੱਥੇ? ਤਕਰੀਬਨ ਕੋਈ 15 ਤੋਂ 18 ਲੱਖ ਤੇ ਹੋ ਗਿਆ ਹੈ। ਮੈਡਮ ਤੁਹਾਡਾ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਕਿਉਂਕਿ ਨੀਆਂ ਤੁਹਾਡੀਆਂ ਪਹਿਲੇ ਦੀਆਂ ਬਣੀਆਂ ਨੇ, ਇੱਟਾਂ ਵੀ ਤੁਹਾਡੇ ਕੋਲ ਸਮੇਤ ਮੌਜੂਦ ਹੀ। ਸਨ। ਅੱਛਾ ਉਹਦੇ ਸਮੇਤ ਹੀ ਕਹਿ ਰਹੀ ਹਾਂ। ਠੀਕ ਹੈ। ਹਾਂਜੀ ਉਹ ਡਾਲ ਕੇ ਕਹਿ ਰਹੇ ਜੀ, ਹੋ ਜੀ। ਉਹ ਖਰਚਾ ਤੁਸੀਂ ਇਸ ਤੋਂ ਪਹਿਲੇ क्योंकि ਕੀਤਾ मोटर ਸੀ? भी ਇਹਦੇ ਵਿੱਚ ਹੈ ਨਾ ਤੇ ਫਿਰ ਮੀਟਰ ਵੀ ਲਗਵਾਉਣਾ ਸਭ ਕੁਝ ਠੀਕ ਹੈ। ਸਭ ਕੁਝ ਮਤਲਬ ਡਾਲ ਕੇ ਮੋਟਰ ਦੇ ਪੈਸੇ ਹਰ ਚੀਜ਼ ਦੇ ਤੋਂ ਐਸੇ ਹਿਸਾਬ ਦੇ ਠੀਕ ਹੈ। ਤੁਸੀਂ ਬਾਬਾ ਵਾਲੇ ਦੇ ਖਰਚੇ ਵਗੈਰਾ ਵੀ ਗਿਣ ਲਏ ਨੇ ਵਿੱਚ ਸਾਰੇ? ਹਾਂ ਤੇ ਜ਼ਾਹਿਰ ਹੈ ਮੇਰੇ ਖਰਚੇ ਤੇ ਹੋਏ ਨੇ ਨਾ। ਹਾਂਜੀ। ਮੇਰੇ ਖਰਚੇ ਤੇ ਹੋਏ ਨੇ ਨਾ ਜ਼ਾਹਿਰ ਹੈ ਜਦੋਂ ਕਿਉਂਕਿ ਮੈਨੂੰ ਲੇਟ ਐਨੀ ਮਿਲੀ ਹੈ ਹਰ ਚੀਜ਼ ਮਹਿੰਗੀ ਹੋ ਰਹੀ ਹੈ। ਠੀਕ ਹੈ। ਜਦੋਂ ਜਿਸ ਵਕਤ ਮੈਂ ਬੁਨਿਆਦਾਂ ਬਣਾਈਆਂ ਸੀ ਉਸ ਵਕਤ ਇੱਟ ਦਾ ਰੇਟ ਹੋਰ ਸੀ। 1000 ਇੱਟ ਉਦੋਂ 12000 ਦੀ ਆਉਂਦੀ ਸੀ ਤੇ ਹੁਣ 1000 ਇੱਟ 24000 ਦੀ ਆ ਰਹੀ ਹੈ। ਤੇ ਮਤਲਬ ਪੂਰਾ ਇੱਕ ਅੱਧੇ ਦਾ ਫਰਕ ਪੈ ਗਿਆ ਹੈ। ਬਿਲਕੁਲ। ਇਸ ਵਾਸਤੇ ਮੈਂ ਕਹਿੰਦੀ ਹਾਂ ਕਿ ਮੈਂ ਦੁਬਾਰਾ ਅगर ਜਲਦੀ किस्त मिल जाए ताकि मेरा और नुकसान ना हो और मैं अपना घर भी माशाल्लाह कंप्लीट करके जल्दी ਇੱਥੇ ਆ ਜਾਵਾਂ। ਅੱਛਾ ਵੈਸੇ ਤਾਂ ਮੈਂ ਪਿੱਛੇ ਵੀ ਲੋਕਾਂ ਨਾਲ ਗੱਲ ਕੀਤੀ ਉਹ ਜਦੋਂ ਰਸੀਦਾਂ ਵਗੈਰਾ ਦਿਖਾਉਂਦੇ ਨੇ ਉਹਨਾਂ ਨੂੰ ਅਗਲੀ ਜਿਹੜੀ ਕਿਸ਼ਤ ਉਹ ਇਸ਼ੂ ਹੋ ਜਾਂਦੀ ਹੈ ਤੇ ਤੁਹਾਨੂੰ ਕਿਦੋਂ ਤੱਕ ਮਿਲ ਜਾਏਗੀ ਅਗਲੀ ਕਿਸ਼ਤ? इंशाल्लाह अल्लाह ਦੇ ਹੁਕਮ ਨਾਲ ਮਿਲ ਜਾਏਗੀ ਜਦੋਂ ਅੱਲਾਹ ਤਾਲਾ ਦਾ ਹੁਕਮ ਹੋਏਗਾ ਲੇਕਿਨ ਬਸ ਕੀ ਕਹਿ ਸਕਦੇ ਹਾਂ ਅੱਲਾਹ ਪਾਕ ਬਿਹਤਰ ਕਰੇ ਅੱਲਾਹ ਕਰੇ ਜਲਦੀ ਮਿਲ ਜਾਏ। ਅੱਛਾ ਕਿਸ ਦੀ ਵਜ੍ਹਾ ਤੋਂ ਤੁਹਾਡਾ ਕੰਮ ਤਾਂ ਨਹੀਂ ਰੁਕਿਆ ਹੈ? ਕਿਸ ਦੀ ਵਜ੍ਹਾ ਤੋਂ ਹੀ ਰੁਕਿਆ ਹੈ ਨਹੀਂ ਤੇ ਮੈਂ ਕਦੋਂ ਦਾ ਕੰਪਲੀਟ ਮੈਂ ਤੇ ਆਪਣਾ ਇੱਕ ਯਾਨੀ ਕਿ ਜਿਸ ਵਕਤ ਮੈਨੂੰ ਕਿਸ਼ਤ ਮਿਲੀ ਹੈ ਨਾ ਮੈਂ ਕੁਝ ਸੇਵਿੰਗ ਕੀਤੀ ਸੀ ਤੇ ਉਹਦੇ ਨਾਲ ਫਿਰ ਮੈਂ 8 ਦਿਨ ਦੇ ਅੰਦਰ ਹੀ ਸਟਰਕਚਰ ਖੜਾ ਕਰਵਾ ਕੇ ਲੈਂਟਰ ਵੀ ਡਲਵਾ ਲਿਆ ਜ਼ਬਰਦਸਤ। ਮਾਸ਼ਾਅੱਲਾ। ਲੇਕਿਨ ਇਹ ਕਿ ਹੁਣ ਮੇਰਾ ਬਾਕੀ ਕੰਮ ਸਿਰਫ ਕਿਸ ਦੀ ਵਜ੍ਹਾ ਤੋਂ ਰੁਕਿਆ ਹੈ ਅੰਦਰ ਸਭ ਕੁਝ ਤਾਂ ਕਰਨ ਵਾਲਾ ਹੈ। ਇਹ ਤੇ ਤੁਹਾਨੂੰ ਨਜ਼ਰ ਆ ਰਿਹਾ ਅੱਗੇ ਬਸ ਇਹ ਅੱਗੇ ਹੀ ਵਾਲੀਆਂ ਦੁਬਾਰਾ ਨੇ ਠੀਕ ਹੈ। मतलब पीछे तो बिल्कुल खाली है। एक कमरा यानी कि कीता है ताकि ममटी बनाने की बजाय ना कमरे नूं बना लिया जाए ताकि इट जाया ना होए। बाकी मेरा हाले फर्श वगैरह जेड़ा मतलब प्लस्तर वगैरह ते ओदा सीवरेज दा सारा सिस्टम और इलैक्ट्रीशियन दा मतलब टोटल काम ते अद्धा ते मतलब समझो कि अद्धा हाले होया अद्धा बाकी रह गया मेरा काम करवाने वाला नीचे वाले पोर्शन दा ही सिर्फ। ਠੀਕ ਹੋ ਗਿਆ। ਅੱਛਾ ਤੁਸੀਂ ਕਰਦੇ ਕੀ ਹੋ ਵੈਸੇ? मैं ब्यूटिशियन हूं माशाल्लाह। ਬਿਊਟੀਸ਼ੀਅਨ ਹੋ। ਠੀਕ ਹੈ। ਤੇ ਮਾਸ਼ਾਅੱਲਾ ਆਪਣਾ ਘਰ ਖੁਦ ਹੀ ਬਣਾ ਰਹੇ ਹੋ ਤੁਸੀਂ ਫਿਰ? जी अल्हम्दुलिल्लाह। ਔਰ ਇਹ ਜਗ੍ਹਾ ਕਿੰਨੀ ਹੈ? 3 मरले। ਠੀਕ ਹੋ ਗਿਆ। ਵੈਸੇ ਜਿਹੜਾ ਇਹ ਮਨਸੂਬਾ ਆਇਆ ਹੈ ਆਪਣਾ ਛੱਤ ਆਪਣਾ ਘਰ ਸਕੀਮ जी जी ਕੀ ਸਮਝਦੇ ਹੋ ਕਿੰਨਾ ਅੱਛਾ ਮਨਸੂਬਾ ਹੈ ਕਿ ਜਿਹੜੇ ਲੋਕ ਬਿਲਕੁਲ ਹੀ ਆਪਣਾ ਘਰ ਵਗੈਰਾ ਨਹੀਂ ਬਣਾ ਸਕਦੇ ਐਸੇ ਲੋਕਾਂ ਵਾਸਤੇ? हाँ माशाल्लाह अल्लाह पाक मरियम साहबा ਨੂੰ ਬਹੁਤ ਮਰੀਮ ਨਵਾਜ਼ ਸਾਹਿਬਾ ਨੂੰ ਸਿਹਤ ਤੰਦਰੁਸਤੀ ਜ਼ਿੰਦਗੀ ਦੇਵੇ। ਉਹਨਾਂ ਨੇ ਬਹੁਤ ਅੱਛਾ ਔਰਤਾਂ ਵਾਸਤੇ ਤੇ ਉਹਨਾਂ ਨੇ ਵਾਕਈ ਬਹੁਤ ਅੱਛਾ ਜਿਹੜਾ ਹੈ ਨਾ मतलब ਇਹ ਕਦਮ ਉਠਾਇਆ ਹੈ ਸਾਡੇ ਵਾਸਤੇ ਤਾਂ ਬਹੁਤ ਹਰ ਚੀਜ਼ ਵਾਸਤੇ ਹੀ ਔਰਤਾਂ ਵਾਸਤੇ ਲੇਕਿਨ ਇਹ ਵੀ ਬਹੁਤ ਅੱਛਾ ਮਾਸ਼ਾਅੱਲਾ ਉਹਨਾਂ ਨੇ ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਦੇਵੇ ਤੇ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਮੇਰਾ ਘਰ ਮੇਰੀ ਛੱਤ ਵਾਲਾ ਮੈਨੂੰ ਇਸ ਵਜ੍ਹਾ ਤੋਂ ਮੇਰਾ ਘਰ ਮਿਲ ਗਿਆ ਤੇ ਮੈਨੂੰ ਹੋਰ ਕੀ ਚਾਹੀਦਾ ਹੈ। ਹਾਂਜੀ ਮਾਸ਼ਾਅੱਲਾ। ਅੱਛਾ ਮਾਸ਼ਾਅੱਲਾ ਤੁਸੀਂ ਆਪ ਵੀ ਬਿਊਟੀਸ਼ੀਅਨ ਹੋ। ਕਾਰ ਕਿੱਡਾ ਕੋ ਖੂਬਸੂਰਤ ਬਣਾਉਣ ਦਾ ਸੋਚਿਆ? ਘਰ ਮਾਸ਼ਾਅੱਲਾ ਅੱਛਾ ਬਣਾਵਾਂਗੇ ਇਨਸ਼ਾਅੱਲਾ ਇਨਸ਼ਾਅੱਲਾ। ਮਾਸ਼ਾਅੱਲਾ ਤੁਹਾਡਾ ਤਾਂ ਤਿਆਰੀ ਜੇ ਕੰਮ। ਹਾਂਜੀ ਅਲਹਮਦੁਲਿਲਾ। ਪਹਿਲੇ ਤਾਂ ਇਹ ਦੱਸੋ ਕਿ ਕੀ ਕੰਮ ਚੱਲ ਰਿਹਾ ਘਰ? ਸਿਰਫ ਹਲੇ ਤਾਂ ਲੱਕੜੀ ਦਾ ਕੰਮ ਚੱਲਦਾ ਪਿਆ ਠੀਕ ਹੈ। ਤੇ ਰੰਗ ਵਾਲਾ ਤਾਂ ਚੱਲਦਾ ਪਿਆ ਮਗਰ ਉਹ ਛੁੱਟੀ ਤੇ ਹੈਗਾ ਅੱਜ ਕੱਲ੍ਹ। ਤੇ ਕੀ ਕੰਮ ਕੀ ਰਹਿ ਗਿਆ ਤੁਹਾਡਾ ਪਿੱਛੇ? ਸਿਰਫ ਲੱਕੜੀ ਦਾ ਰਹਿ ਗਿਆ ਰਗੜਾਈ ਵੀ ਹੋ ਗਈ ਜੇ ਤੇ ਰੰਗ ਦਾ ਰਹਿ ਗਿਆ ਰੰਗ ਦਾ ਵੀ ਰਹਿ ਤੇ ਗਿਆ। ਥੋੜਾ ਟਾਈਲਾਂ ਵਗੈਰਾ ਬਹੁਤ ਵੀ ਤੁਸੀਂ ਲਗਵਾ ਲਿਆ? ਹਾਂਜੀ ਟਾਈਲਾਂ ਵਗੈਰਾ ਪੱਥਰ ਵਗੈਰਾ ਹਰ ਸ਼ੈ ਹੋ ਗਈ ਜੀ। ਖਰਚਾ ਕਿੰਨਾ ਹੋ ਗਿਆ ਜੀ ਹੁਣ ਤੱਕ? ਖਰਚਾ तो बहुत ज़्यादा हो गया जी। ਕਿੰਨਾ ਹੋ ਗਿਆ? तकरीबन कोई माशाल्लाह 15 लाख तो इन्होंने जो हुकूमत वालों ने दिया था उसके अलावा मेरा जो है ना खुद से जो 15 और लग गया। ਠੀਕ ਹੈ। ਉਹ ਤਾਂ ਫਿਰ ਐਵੇਂ ਹੀ ਹੈ ਜੀ ਜਿੰਨਾ ਗੁੜ ਪਾਈ ਜਾਓ हाँ जी उन्होंने लगती जाता है कि होगी करी ਲੇਕਿਨ ਇਹ ਦੱਸੋ ਤੁਹਾਨੂੰ 15 ਲੱਖ ਦਾ ਕਿੰਨਾ ਫਾਇਦਾ ਹੋਇਆ? ਬਹੁਤ ਫਾਇਦਾ ਹੋਗਾ ਉਹਦੇ ਨਾਲ ਮੇਰੇ ਨਾਲ ਇਹ ਹੋਈ ਜੇ ਕਮ ਸੇ ਕਮ ਮੈਨੂੰ ਨਾ ਇਬਤਦਾ ਸ਼ੁਰੂ ਕਰਨ ਦੀ ਬੜੀ ਉਹਨਾਂ ਨੇ ਹਿੰਮਤ ਦਿੱਤੀ ਹੈ। ਮੇਰੇ ਪਹਿਲੇ ਹਿੰਮਤ ਬਿਲਕੁਲ ਨਹੀਂ ਆਈ ਰਹੀ ਸੀ ਕਿ ਮੇਰੇ ਕੋਲ ਕਿੱਥੋਂ ਫੰਡ ਆਏਗਾ ਕਿੱਥੋਂ ਪੈਸੇ ਆਣਗੇ
ਮਗਰ ਜਦੋਂ ਅਲਹਮਦੁਲਿਲਾ ਮੇਰਾ ਲੋਨ ਪਾਸ ਹੋਇਆ ਜੇ, ਮੈਨੂੰ ਪਹਿਲੀ ਕਿਸ਼ਤ ਆਈ ਜੇ, ਤੇ ਫਿਰ ਮੇਰਾ ਨਾ ਹਿੰਮਤ ਆਈ ਕਿ ਮੈਂ ਕਿ ਹੁਣ ਸ਼ੁਰੂ ਕਰੀਏ। ਅਲਹਮਦੁਲਿਲਾ ਉਹਨੇ ਬੜਾ ਸਾਥ ਦਿੱਤਾ, ਬੜਾ ਅੱਛਾ ਲੋਨ ਹੈਗਾ ਜੀ। ਤੇ ਮੈਂ ਡਿਪਾਰਟਮੈਂਟਲ ਸਟੋਰ ਵਿੱਚ ਹੁੰਦਾ ਵਾ ਜੀ। ਠੀਕ ਹੈ, ਡਿਪਾਰਟਮੈਂਟਲ ਸਟੋਰ ਹੈ ਹਾਂਜੀ। ਤੇ ਹੁਣ ਤੁਸੀਂ 14000 ਤੇ ਕਿੰਨੀ ਕਿਸ਼ਤ ਦੇ ਰਹੇ ਹੋ? 300 ਰੁਪਏ? 14335 ਰੁਪਏ ਹਾਂਜੀ। ਠੀਕ ਹੈ। ਹਾਂਜੀ। ਤੁਹਾਡੀ ਤਨਖਾਹ ਕਿੰਨੀ ਹੈ? ਤਨਖਾਹ ਤੇ ਥੋੜੀ ਜਿਹੀ ਬਸ। लेकिन किस्त वगैरह मैंने ਹਾਂਜੀ ਅਲਹਮਦੁਲਿਲਾ किस्त मुफ्त में भी- इतनी हाँ किस्त जी तो- अल्हम्दुलिल्लाह बहुत ज़बरदस्त है जी, बहुत ज़बरदस्त। ये किस्त एक नॉर्मल रखी हुई है जो हर बंदा मेरे ख्याल से ना उसके लिए इतना मुश्किल मतलब नहीं afford है। कर हाँ जी सकता है हर अफोर्ड बंदा। कर सकता है, बिल्कुल बिल्कुल अफोर्ड कर ठीक हो गया ਹੁਣ ਤੁਹਾਨੂੰ ਸਾਰੇ ਪੈਸੇ ਮਿਲ ਗਏ ਨੇ ਹੋਏ ਤੁਹਾਡੇ ਵੱਲੋਂ? सकता। जी अल्हम्दुलिल्लाह पूरे हो चुके हैं मेरे। जो मैं वापस लोन कर रहा है ना वो मेरा माशाल्लाह अल्हम्दुलिल्लाह 6 किस्तें हो गई। ਕੀ ਸਮਝਦੇ ਹੋ ਇਸ ਮਨਸੂਬੇ ਦੇ ਹਵਾਲੇ ਨਾਲ? ਕੀ ਜਜ਼ਬਾਤ ਮਨਸੂਬੇ ਦੇ ਹਵਾਲੇ 'ਚ ਬਹੁਤ ਅੱਛਾ ਪੰਜਾਬ ਗਵਰਨਮੈਂਟ ਦਾ ਇਨੀਸ਼ੀਏਟਿਵ ਹੈਗਾ ਜੀ ਕਿ ਉਹਨਾਂ ਨੇ ਇਸ ਛੋਟੇ ਤਬਕੇ ਵਾਸਤੇ ਇੱਕ ਅੱਛਾ ਸਟੈਪ ਲਿੱਤਾ ਹੈ ਕਿ ਜਿਨ੍ਹਾਂ ਕੋਲ ਆਪਣੇ ਛੋਟੇ ਪਲਾਟ ਹੈਗੇ ਨੇ ਉਹਨਾਂ ਨੂੰ ਇੱਕ ਸਹੂਲਤ ਦਿੱਤੀ ਹੈ ਕਿ ਆਪਣੇ ਬਣਾ ਸਕਦੇ ਨੇ। ਤੇ ਅਲਹਮਦੁਲਿਲਾ ਬਹੁਤ ਅੱਛਾ ਇਨੀਸ਼ੀਏਟਿਵ ਹੈਗਾ ਜੀ। ਬਸ ਥੋੜੀ ਜੀ ਲੋਨ ਦੀ ਅਮਾਉਂਟ 20 ਤੋਂ 22 ਕਰ ਦਿਓ ਕਿਉਂਕਿ ਬਹੁਤ ਜ਼ਿਆਦਾ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਤੇ ਹੈ। ਫਿਰ ਉਹਨਾਂ ਕਿਸ਼ਤ ਵੀ ਵਧਾ ਦੇਣੀ ਦੇਖ ਉਹ 1000 2000 ਹੀ ਵਧੇਗੀ ਨਾ, ਉਹ ਟੈਨਸ਼ਨ ਕੋਈ ਨਹੀਂ ਹੈਗੀ ਜੀ, ਉਹ ਅਲਹਮਦੁਲਿਲਾ ਅਸੀਂ ਕਰ ਲਾਂਗੇ। ਅੱਛਾ ਨਾਜ਼ਰੀਨ, ਇੱਥੇ ਵਿਜ਼ਿਟ ਤੇ ਆਏ ਸਾਨੂੰ ਅਖੂਵਤ ਦੇ ਵੀ ਕੁਝ ਦੋਸਤ ਮਿਲ ਗਏ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਔਰ ਇਹਨਾਂ ਕੋਲ ਪੁੱਛਨੇ ਆ ਕਿ ਅਸਲ 'ਚ ਜਿਹੜਾ ਆਮ ਬੰਦਾ ਅਪਲਾਈ ਕਿਵੇਂ ਕਰ ਸਕਦਾ ਹੈ ਔਰ ਤਰੀਕੇਕਾਰ ਪੂਰਾ ਕੀ ਇਹਨਾਂ ਕੋਲੋਂ ਜਾਣਨੇ ਆ। ਅੱਛਾ ਅਸਲਾਮ ਵਾਲੇਕੁਮ ਭਾਈ। ਵਾਲੇਕੁਮ ਸਲਾਮ। ਅੱਛਾ ਸਰ, ਤੁਸੀਂ ਸਾਨੂੰ ਮਿਲ ਤਾਂ ਗਏ ਹੋ ਸਾਰੇ ਦਾ। ਪੁੱਛਣਾ ਇਹ ਮੈਂ ਚਾਹ ਰਿਹਾ ਕਿ ਅਸੀਂ ਪਹਿਲੇ ਘਰ ਵੀ ਵਿਜ਼ਿਟ ਕੀਤੇ ਨੇ, ਲੋਕ ਤਾਰੀਫ ਵੀ ਕਰ ਰਹੇ ਨੇ ਕੁਝ ਔਰ ਕੁਝ ਲੋਕਾਂ ਦੇ ਸ਼ਿਕਵੇ ਵੀ ਹੈ ਨੇ। ਸਭ ਤੋਂ ਪਹਿਲੇ ਤੇ ਕੰਮ ਬੰਦੇ ਵਾਸਤੇ ਦੱਸੋ ਕਿ ਉਹ ਅਪਲਾਈ ਕਿਸ ਤਰ੍ਹਾਂ ਕਰ ਸਕਦਾ, ਤਰੀਕੇਕਾਰ ਕੀ ਹੈ ਔਰ ਉਹ ਕੀ ਸ਼ਰਾਇਤ ਕੀ ਨੇ ਇਹਦੇ ਵਾਸਤੇ? ਇਹਦੇ ਵਾਸਤੇ ਸਭ ਤੋਂ ਪਹਿਲੇ ਜਿਹੜਾ ਨਾ ਪਲਾਟ 5 ਮਰਲੇ ਤੋਂ ਜ਼ਿਆਦਾ ਨਾ ਹੋਏ। ਠੀਕ ਹੈ। ਰਜਿਸਟਰੀ ਇੰਤਕਾਲ ਹੋਣਾ ਜ਼ਰੂਰੀ ਹੈ। ਠੀਕ ਹੈ। ਇੱਕ ਬੰਦੇ ਦੇ ਨਾਂ ਤੇ ਹੋਏ। ਠੀਕ ਹੈ। ਹਾਂਜੀ। ਐਪਲੀਕੈਂਟ ਜਿਹੜਾ ਹੋਏਗਾ। ਹਾਂਜੀ ਐਪਲੀਕੈਂਟ ਜਿਹਨੇ ਅਪਲਾਈ ਕਰਨਾ ਹੈ। ਠੀਕ ਹੈ। ਉਸ ਐਪਲੀਕੈਂਟ ਦੀ ਉਮਰ ਵੀ 60 ਸਾਲ ਤੋਂ ਜ਼ਿਆਦਾ ਨਾ ਹੋਏ। ਠੀਕ ਹੈ। ਤੇ ਆਮਦਨ ਜਿਹੜੀ ਹੈ ਨਾ ਉਹ ਕਮ ਸੇ ਕਮ ਉਹਦੀ 70 ਤੋਂ 80 ਹਜ਼ਾਰ ਆਮਦਨ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ 70-80 ਪੇ ਕਰ ਸਕੇ। ਹਾਂ ਠੀਕ ਹੈ। ਉਸ ਤੋਂ ਬਾਅਦ ਉਹ ਅਪਲਾਈ ਕਰੇਗਾ ਪੋਰਟਲ ਦੇ ਉੱਤੇ ਨਾ, ਵਜ਼ੀਰ ਆਲਾ ਦੇ ਪੋਰਟਲ ਦੇ ਉੱਤੇ ਕੋਈ ਅਪਲਾਈ ਕਰਦੇ। ਪ੍ਰਾਈਵੇਟ ਜੌਬ ਕਰਦਾ ਹੋਵੇ ਸਰਕਾਰੀ, ਹਾਂ ਕੋਈ ਇਸ਼ੂ ਨਹੀਂ ਹੈ। ਕੋਈ ਇਸ਼ੂ ਨਹੀਂ ਹੈ। ਜੌਬ ਕਰ ਰਿਹਾ ਮੁਲਾਜ਼ਮਤ, ਉਹਦੀ ਕੋਈ ਸ਼ਾਪ ਹੈ, ਅੱਛਾ ਸਰ, ਕਾਰੋਬਾਰ ਕਰ 70,000 ਰਿਹਾ। 80,000 ਵੈਸੇ ਅੱਜ ਕੱਲ ਅਮਾਉਂਟ ਠੀਕ ਠਾਕ ਹੈ, ਮਤਲਬ ਇੰਨੀ ਕੋਈ ਤਨਖਾਹਾਂ ਮਿਲਦੀਆਂ ਨਹੀਂ। ਹਾਂਜੀ। 70,000 ਦੀ ਤਨਖਾਹ ਹੋਏਗੀ, ਸਿਰਫ ਉਹ ਹੀ ਅਪਲਾਈ ਕਰ ਸਕਦਾ ਹੈ। ਨਹੀਂ ਸਾਡਾ ਹੁੰਦਾ ਹੈ ਮਿਨੀਮਮ ਜਿਹੜਾ ਨਾ ਅਸੀਂ ਕਹਿੰਦੇ ਕਿ 50,000 ਤੋਂ ਉੱਤੇ ਹੋਏ। ਠੀਕ ਹੈ। ਹਾਂ। ਠੀਕ ਹੈ। ਕਿਉਂਕਿ ਉਹਦੀ ਫਿਰ ਅਸੀਂ ਵੇਖਨੇ ਘਰ ਦੇ ਅਖਰਾਜਾਤ ਵੀ, ਫਿਰ ਉਹਨੇ ਕਿਸ਼ਤ ਵੀ ਦੇਣੀ ਹੈ, ਕੱਲ ਨੂੰ ਮੁਸ਼ਕਿਲ ਨਾ ਆਏ। 9 ਸਾਲ ਉਹਨੇ ਇਹ ਕਰਜ਼ਾ ਪੇ ਕਰਨਾ ਹੈ ਹਰ ਮਹੀਨੇ, ਜਿਹੜਾ 14,000 ਕਿਸ਼ਤ ਦੇਣੀ ਉਹਨੇ। ਠੀਕ ਹੈ। ਤੇ ਬਾਕੀ ਪੋਰਟਲ ਤੇ ਅਪਲਾਈ ਕਰੇਗਾ ਵਜ਼ੀਰ ਆਲਾ। ਠੀਕ ਹੈ। ਸਾਡਾ ਜਿਹੜਾ ਗਵਰਨਮੈਂਟ ਦਾ ਪੋਰਟਲ ਹੈ ਠੀਕ ਹੈ। ਉਹਦੇ ਉੱਤੇ ਉਹਨਾਂ ਦੀ ਵੈਰੀਫਿਕੇਸ਼ਨ ਹੋ ਕੇ ਸਾਡੇ ਕੋਲ ਡਾਟਾ ਆ ਜਾਏਗਾ। ਠੀਕ ਹੈ। ਫਿਰ ਅਸੀਂ ਇਹਨਾਂ ਦੀ ਕੇਸ ਤਿਆਰ ਕਰਾਂਗੇ। ਕੇਸ ਤਿਆਰ ਕਰਨ ਵਾਸਤੇ ਇਹਨਾਂ ਨੂੰ 2 ਤਸਵੀਰਾਂ, ਸ਼ਨਾਖਤੀ ਕਾਰਡ ਦੀ ਕਾਪੀਆਂ, 2 ਗਰੰਟਰ ਵੀ ਦੇਣੇ ਨੇ। ਤੇ ਬਾਕੀ ਇਹਨਾਂ ਦਾ ਕਾਗਜ਼ੀ ਸਾਰੀ ਕਾਰਵਾਈ ਅਸੀਂ ਕਰਕੇ ਵੈਰੀਫਿਕੇਸ਼ਨ ਫੀਲਡ ਵਿੱਚ ਕਰਾਂਗੇ। ਇਹਨਾਂ ਦੇ ਪਲਾਟ ਦੀ ਵੈਰੀਫਿਕੇਸ਼ਨ ਕਰਾਂਗੇ। ਪਲਾਟ ਨੂੰ ਅਸੀਂ ਲੀਨ ਕਰਾਵਾਂਗੇ ਪਟਵਾਰਖਾਨੇ ਜਾ ਕੇ। ਇਹ ਸਾਰਾ ਕੰਮ ਅਸੀਂ ਆਪ ਕਰਨਾ ਹੈ। ਠੀਕ ਹੈ। ਹਾਂਜੀ। ਉਸ ਬੰਦੇ ਨੂੰ ਨਾਲ ਲੈ ਕੇ ਜਾਣਾ ਹੈ, ਉਹਦਾ ਲੀਨ ਕਰਵਾਉਣਾ ਹੈ। ਠੀਕ ਹੈ। ਤੇ 15 ਸਾਲ ਦਾ ਜਿਹੜਾ ਨਾ 15 ਲੱਖ ਰੁਪਏ ਅਸੀਂ ਦੇਵਾਂਗੇ। 9 ਸਾਲ ਤੱਕ ਉਹਨੇ ਇਹ ਕਿਸ਼ਤਾਂ ਦੇਣੀਆਂ ਨੇ ਤੇ ਬਿਲਾ ਸੂਦ ਕਰਦਾ ਹੋਏਗਾ। ਕੋਈ ਇਹਦੇ ਉੱਤੇ ਚਾਰजेस ਨਹੀਂ ਹੈ, ਕੋਈ 15 ਐਪਲੀਕੇਸ਼ਨ ਲੱਖ ਫੀਸ ਨਹੀਂ ਮਿਲਦਾ ਹੈ। ਹੈ, ਭਾਵੇਂ 2 ਮਰਲੇ, 3 ਮਰਲੇ, 5 ਮਰਲੇ। ਹਾਂਜੀ। ਪੂਰਾ 15 ਲੱਖ ਮਿਲਦਾ ਹੈ? ਕੋਈ ਕਟੌਤੀ ਵਗੈਰਾ ਵੀ ਹੁੰਦੀ ਹੈ ਕੋਈ ਬੈਂਕ ਦੀ ਮੱਚ ਜਾਂ ਕਿਸੇ ਹੋਰ ਕੋਈ ਤਰ੍ਹਾਂ? ਕਟੌਤੀ ਨਹੀਂ ਹੈ। 7.5 ਲੱਖ ਪਹਿਲੇ ਮਿਲੇਗਾ। ਠੀਕ ਉਹ ਲੈਂਟਰ ਤੱਕ ਪਹੁੰਚ ਜਾਣ, ਲੈਂਟਰ ਪਾ ਲੈਣ ਜਾਂ ਉਹਦੇ ਕਰੀਬ ਚਲੇ ਜਾਣ, ਫਿਰ ਅਸੀਂ 7.5 ਲੱਖ ਹੋਰ ਦੇ ਦਿਆਂਗੇ, ਉਹ ਕੰਪਲੀਟ ਕਰ ਲੈਣਗੇ। ਠੀਕ ਹੈ। ਅੱਛਾ ਭਾਈਜਾਨ, ਤੁਸੀਂ ਵੀ ਅਖੂਵਤ ਨਾਲ ਹੀ ਹੁੰਦੇ ਹੋ। ਜੀ ਸਰ। ਤੁਸੀਂ ਦੱਸੋ ਕਿ ਜੋ ਮਾਮਲਾ ਦੇਖ ਰਹੇ ਹੋ ਤੁਸੀਂ ਕਿ 15 ਲੱਖ ਰੁਪਇਆ ਠੀਕ ਇੱਕ ਅਮਾਉਂਟ ਹੈ, ਕਿਸੇ ਬੰਦੇ ਨੂੰ ਮਿਲ ਜਾਂਦੀ ਹੈ। ਜੀ ਸਰ। ਤੇ ਲੋਕਾਂ ਦੇ ਕੀ ਤਾਸੁਰਾਤ ਨੇ? ਉਹ 15 ਲੱਖ ਤੋਂ ਮੁਤਮਿਨ ਨੇ ਜਾਂ ਉਹ ਕਹਿੰਦੇ ਨੇ ਕਿ ਵਧਾਓ 20 ਹੋਣਾ ਚਾਹੀਦਾ ਜਾਂ 25 ਹੋਣਾ ਚਾਹੀਦਾ ਜਾਂ ਵਧੇਗਾ ਵੀ ਆਉਣ ਵਾਲੇ ਟਾਈਮ 'ਚ? ਸਰ ਇਸ ਤਰ੍ਹਾਂ ਹੈਗਾ ਕਿ ਕੁਝ ਲੋਕ ਸ਼ਿਕਵਾ ਵੀ ਕਰਦੇ ਨੇ ਆ ਕੇ ਕਿ ਇਹ 15 ਲੱਖ ਬਹੁਤ ਕਮ ਹੈ। ਕੱਚੇ 'ਚ ਲੋਕਾਂ ਦੇ ਘਰ ਹੈਗੇ ਨੇ, ਉਹ 15 ਲੱਖ ਤੱਕ ਆਪਣਾ ਇੱਕ ਬਿਲਡਿੰਗ ਬਣਾ ਲੈਂਦੇ ਨੇ, ਆਪਣੀ ਰਿਹਾਇਸ਼ ਕਰ ਲੈਂਦੇ ਨੇ। ਲੇਕਿਨ ਜਿਨ੍ਹਾਂ ਦੇ ਸੋਸਾਇਟੀ ਵਿੱਚ ਪਲਾਟ ਹੈ ਨੇ 5 ਮਰਲੇ ਜਾਂ 3 ਮਰਲੇ ਤੱਕ, ਮਹਿੰਗਾਈ ਨੂੰ ਦੇਖਿਆ ਜਾਏ ਕਿ ਇੰਟ ਬਹੁਤ ਮਹਿੰਗੀ ਹੈਗੀ ਇਸ ਟਾਈਮ। ਠੀਕ ਹੈ। ਤੇ ਲੋਕਾਂ ਦੇ ਕਮ ਸੇ ਕਮ 3 ਮਰਲੇ ਜਾਂ 4 ਮਰਲੇ ਦਾ ਮਕਾਨ ਬਣਾਉਣ ਦੇ ਵਾਸਤੇ 30 ਤੋਂ 35 ਲੱਖ 40 ਲੱਖ रुपए खर्चा होता है। तो लोग कुछ लोगों को होंगी सेविंग, लेकिन कुछ लोगों को नहीं होंगी। जो लोगों को सेविंग नहीं होंगी वो काफ़ी परेशान होंगे और कहते हैं कि 15 ਲੱਖ रुपए तो 30 ਲੱਖ ਜਾਂ 25 ਲੱਖ रुपए होना ज़रूरी। ਅੱਛਾ ਸਰ, ਕੁਝ ਲੋਕਾਂ ਵਾਸਤੇ ਤਾਂ 15 ਲੱਖ ਵੀ ਬਹੁਤ ਜ਼ਿਆਦਾ ਅਮਾਉਂਟ ਹੈ। ਜੀ ਬਿਲਕੁਲ। ਤੁਸੀਂ ਵਿਜ਼ਿਟ ਵੀ ਕਰਦੇ ਹੋ, ਤੁਹਾਡੇ ਕੋਲ ਲੋਕ ਵੀ ਆਉਂਦੇ ਨੇ, ਤੁਸੀਂ ਕਈ ਐਸੇ ਲੋਕਾਂ ਨੂੰ ਮਿਲੇ ਹੋਵੋਗੇ ਜਿਹੜੇ ਬਿਲਕੁਲ ਹੀ ਵਿਚਾਰੇ ਬੇਬਸ ਹਨ ਔਰ ਉਹਨਾਂ ਦਾ ਅੱਜ ਉਹਨਾਂ ਦਾ ਘਰ ਬਣ ਗਿਆ। कोई इस तरह से भी जी काफ़ी ऐसी स्टोरी हैं जो लोग इतने परेशान थे कि अपना
रेंट देने से बहुत परेशान थे कि हमारे पास प्लाट भी है लेकिन ਅਸੀਂ ਘਰ नहीं बना सकते। ਪੈਸੇ ਜਮ੍ਹਾਂ ਕੀਤੇ ਨੇ 5-6 ਲੱਖ 7 ਲੱਖ 8 ਲੱਖ ਹੈਗਾ ਉਹ ਉਹਨਾਂ ਕੋਲ 2-2 ਸਾਲ ਤੋਂ ਪੈਸੇ ਪਏ ਨੇ ਹੋਰ ਘਰ ਉੱਤੇ ਬਣਾਉਣੇ। ਰੁਕਿਆ ਹਾਂ ਜਿਨ੍ਹਾਂ ਲੋਕਾਂ ਨੂੰ ਅਸੀਂ 15 ਲੱਖ ਰੁਪਏ ਦਿੱਤਾ ਹੈ, ਉਹਨਾਂ ਨੇ ਉਹ 5-7 ਲੱਖ ਮਿਲਾ ਕੇ ਆਪਣਾ ਘਰ ਕੰਪਲੀਟ ਕਰਤਾ। ਤੇ ਬੜੀ ਦੇਰ ਤੋਂ ਦੁਨੀਆ ਜਿਹੜੀ ਹੈ ਨਾ ਬੈਠੀ ਹੋਈ ਹੈ। ਬਹੁਤ ਸਾਰੇ ਲੋਕ ਹਜੇ ਵੀ ਆਏ ਨੇ। ਇਸ ਟਾਈਮ ਬਹੁਤ ਜ਼ਿਆਦਾ ਰਸ਼ ਹੈ। ਠੀਕ ਹੋ ਗਿਆ। ਅੱਛਾ ਨਾਜ਼ਰੀਨ, ਐਸੀ ਅੱਜ ਦਾ ਲੋਕ ਰਾਜ ਅਸੀਂ ਤੁਹਾਨੂੰ ਡੀਜੀ ਸਾਹਿਬ ਨਾਲ ਵੀ ਮੁਲਾਕਾਤ ਕਰਵਾਈ ਹੈ ਔਰ ਉਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਘਰ ਬਣਾਏ ਨੇ ਔਰ ਜਿਨ੍ਹਾਂ ਨੇ ਕਰਜ਼ਾ ਲਿਆ ਹੈ ਉਹਨਾਂ ਨਾਲ ਵੀ ਗੱਲਬਾਤ ਕਰਵਾਈ ਹੈ। ਓਵਰਆਲ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਯਾਰ 15 ਲੱਖ ਠੀਕ ਹੈ, ਇੱਕ ਅਮਾਊਂਟ ਹੈ, ਕਈ ਲੋਕਾਂ ਨੂੰ ਥੋੜੀ ਲੱਗਦੀ ਹੈ, ਲੇਕਿਨ ਕਮ ਅਜ਼ ਕਮ 15 ਲੱਖ ਨਾਲ ਤੁਸੀਂ ਆਪਣਾ ਘਰ ਸ਼ੁਰੂ ਕਰ ਸਕਦੇ ਜੇ। ਮਜ਼ੀਦ ਅੱਲਾਹ ਉਹਦੇ 'ਚ ਹੋਰ ਵੀ ਬਰਕਤ ਪਾਵੇ, ਲੇਕਿਨ ਇਹ ਹੈਗਾ ਕਿ ਇੱਕ ਅੱਛਾ ਮਨਸੂਬਾ ਹੈ। ਜਿਹੜੇ ਲੋਕ ਹਾਲੀ ਤੱਕ ਡਰ ਰਹੇ ਸਨ ਬੈਂਕ ਦੇ ਮਾਮਲਾ ਤੋਂ ਜਾਂ ਕਿਸੇ ਹੋਰ ਵਜ੍ਹਾ ਤੋਂ, ਉਹਨਾਂ ਨੂੰ ਚਾਹੀਦਾ ਹੈ ਕਿ ਜ਼ਰੂਰ ਅਪਲਾਈ ਕਰਨ ਔਰ ਆਪਣਾ ਘਰ ਬਣਾਵਣ, ਆਪਣੀ ਛੱਤ ਬਣਾਵਣ। ਅੱਲਾਹ ਹਾਫਿਜ਼।